ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 20 ਫਰਵਰੀ 2017 9 ਫੱਗਣ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਇਹਨਾਂ ਅਦਾਰਿਆਂ ਰਾਹੀਂ roku, ਜਾਦੂ, ਬਾਕਸ, ਸ਼ਾਵਾ, ਸਪੈਕਟਰਮ, ਫੇਸਬੁੱਕ, ਬੈਲ 5 ਕੈਨੇਡਾ, ਆਨਲਾਈਨ ਸਟ੍ਰੀਮਿੰਗ, ਟੀਵੀ 84 ਦੀ ਐਪ ਰਾਹੀਂ, ਗਲੋਬਲ CPN ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਅਸੀਂ ਜਾਣਨਾ ਚਾਹੁੰਦੇ ਹਾਂ ਤੁਹਾਡਾ ਵੀਕਐਂਡ ਤੇ ਅੱਜ ਦਾ ਜਿਹੜਾ ਅੱਜ ਅਹਿਮ ਦਿਨ ਹੈਗਾ ਪ੍ਰੈਜ਼ੀਡੈਂਟ ਡੇ, ਉਸ ਬਾਰੇ ਅਸੀਂ ਤੁਹਾਡੇ ਵਿਚਾਰ ਜਾਣਨਾ ਚਾਹੁੰਦੇ ਹਾਂ। ਦੇਖੋ, ਵੀਕਐਂਡ ਤੇ ਸਾਡਾ ਵਾਸ਼ਿੰਗਟਨ ਦਾ ਹੀ ਪ੍ਰੋਗਰਾਮ ਸੀ। ਸੋ ਫਰਾਈਡੇ ਨਾਈਟ ਅਸੀਂ ਸੱਚੋ ਸੱਚ ਤੋਂ ਬਾਅਦ ਵਾਸ਼ਿੰਗਟਨ ਲਈ ਰਵਾਨਾ ਹੋਏ ਜੀ। ਮੁੱਖ ਤੌਰ ਦੇ ਉੱਤੇ ਕੋਈ ਬਹੁਤ ਵੱਡਾ ਜਿਹੜਾ ਕੋਈ ਪਲੈਨਡ ਸਮਾਗਮ ਤਾਂ ਨਹੀਂ ਸੀ, ਲੇਕਿਨ ਸਾਡੇ ਲਈ ਜਦੋਂ ਜਿਸ ਖਿੱਤੇ 'ਚ ਤੁਸੀਂ ਰਹਿੰਦੇ ਹੋ ਔਰ ਖ਼ਾਸ ਤੌਰ 'ਤੇ ਕੌਮੀ ਫੀਲਡ ਦੇ ਵਿੱਚ ਜਿਨ੍ਹਾਂ ਪਰਿਵਾਰਾਂ ਦੀ ਕੰਟਰੀਬਿਊਸ਼ਨ ਹੁੰਦੀ ਹੈ ਜਾਂ ਜਿਨ੍ਹਾਂ ਦੇ ਬਜ਼ੁਰਗ ਖ਼ਾਸ ਤੌਰ 'ਤੇ ਇਨਵੋਲਵ ਰਹੇ ਨੇ ਔਰ ਉਹ ਚੜ੍ਹਾਈ ਕਰ ਜਾਂਦੇ ਨੇ, ਪਰਿਵਾਰ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਇਹ ਸਾਡਾ ਹਿੱਸਾ ਹੁੰਦਾ ਹੈ ਜੀ। ਸੈਚਰਡੇ ਨੂੰ ਇੰਗਲੈਂਡ ਦੇ ਵਿੱਚ ਬੇਸਡ ਬੀਬੀ ਗੁਰਸ਼ਰਨ ਪਾਲ ਕੌਰ, ਜਿਨ੍ਹਾਂ ਨੂੰ ਬੀਬਾ ਜੀ ਕਰਕੇ ਜਾਣਿਆ ਜਾਂਦਾ ਸੀ, ਇਹ ਬੜੀ ਬਹਾਦਰ ਸਿੰਘਣੀ ਸੀ ਜਿਸ ਨੇ ਬੇਸ਼ੱਕ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਸੰਘਰਸ਼ ਕੀਤਾ, ਪਰ ਖ਼ਾਸ ਤੌਰ 'ਤੇ ਕੌਮੀ ਤੌਰ 'ਤੇ ਉਹਨਾਂ ਨੇ ਇੰਗਲੈਂਡ 'ਚ ਰਹਿੰਦਿਆਂ ਜੂਨ 84 ਤੋਂ ਬਾਅਦ ਪੰਥਕ ਸਫਾਂ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਜੀ। ਉਹਨਾਂ ਦੇ ਉੱਤੇ ਕੁਛ ਇਸ ਕਿਸਮ ਦੇ ਇਲਜ਼ਾਮ ਮੜ ਕੇ ਜਿਹਦੇ ਨਾਲ ਕਿ ਹਿੰਸਾ ਦਾ ਸਬੰਧ ਸੀ, ਉਹਨਾਂ ਨੂੰ ਆਲਮੋਸਟ 5 ਸਾਲ ਜੇਲ੍ਹ ਦੇ ਵਿੱਚ ਵੀ ਰੱਖਿਆ ਗਿਆ, ਪਰ ਉਹਨਾਂ ਦੀ ਵਿਲ ਪਾਵਰ ਔਰ ਕੌਮ ਲਈ ਕੰਮ ਕਰਨ ਦੀ ਜਿਹੜੀ ਸਟਰੈਂਥ ਸੀ ਉਹ ਦੁਬਾਲਾ ਹੁੰਦੀ ਗਈ। ਪਰ ਬਹੁਤ ਵਾਰ ਤੁਸੀਂ ਬਾਹਰਲੇ ਦੁਸ਼ਮਣ ਨਾਲ ਲੜ ਲੈਂਦੇ ਹੋ, ਪਰ ਜਦੋਂ ਫਿਰ ਬਿਮਾਰੀ ਆ ਜਾਂਦੀ ਹੈ, ਉਹ ਸਡਨਲੀ ਕੈਂਸਰ ਦਾ ਸ਼ਿਕਾਰ ਹੋਏ। ਔਰ ਜਿਵੇਂ ਉਹਨਾਂ ਦੇ ਪਰਿਵਾਰਕ ਹਲਕਿਆਂ ਵੱਲੋਂ ਸੈਚਰਡੇ ਦੇ ਸਮਾਗਮ ਜਿੱਥੇ ਉਹਨਾਂ ਦੀ ਯਾਦ 'ਚ ਅੰਤਮ ਅਰਦਾਸ ਰੱਖੀ ਗਈ ਸੀ, ਦੱਸਿਆ ਗਿਆ ਕਿ ਡਾਕਟਰਸ ਨੇ ਭਾਵੇਂ ਲਗਭਗ ਉਹਨਾਂ ਨੂੰ 3 ਮਹੀਨੇ ਦਾ ਟਾਈਮ ਦਿੱਤਾ ਸੀ ਕਿ ਤੁਸੀਂ ਆਪਣਾ ਜਿੰਨੇ ਦੁਨਿਆਵੀ ਕੰਮਕਾਜ ਸਮੇਟ ਲਓ, ਵੱਧ ਤੋਂ ਵੱਧ ਤੁਹਾਡੀ ਜ਼ਿੰਦਗੀ 3 ਮਹੀਨੇ ਹੈ, ਪਰ ਉਹ ਲਗਭਗ 8-9 ਸਾਲ ਚੜ੍ਹਦੀ ਕਲਾ 'ਚ ਰਹਿੰਦੇ ਆ, ਬਿਮਾਰੀ ਦੇ ਨਾਲ ਵੀ ਜੂਝੇ ਜੀ। ਸੋ ਇਸ ਕਿਸਮ ਦੀ ਜਿਹੜੀ ਸ਼ਖਸੀਅਤ ਹੈ, ਔਰ ਕਿਉਂਕਿ ਉਹਨਾਂ ਦਾ ਸੰਬੰਧ ਜਿਸ ਸਰਕਾਰੀਆ ਪਰਿਵਾਰ ਨਾਲ ਹੈ, ਇਹ ਇਹਨਾਂ ਦਾ ਖਾਨਦਾਨੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੋਂ ਇਹ ਲਾਹੌਰ ਦਰਬਾਰ ਨਾਲ ਸਰਕਾਰੀਏ ਜਿਹੜਾ ਹੈ, ਇਹ ਉਹਨਾਂ ਦਾ ਖਿਤਾਬ ਹੈ ਜਿਹੜਾ ਰਣਜੀਤ ਸਿੰਘ ਦੀ ਸਰਕਾਰ 'ਚ ਹੋਣ ਕਰਕੇ ਰਿਹਾ। ਸੋ ਇਹ ਸਾਰਾ ਹੀ ਪਰਿਵਾਰ ਸਾਡੇ ਨਾਲ ਪਹਿਲੇ ਦਿਨ ਤੋਂ ਹੀ, ਜਦੋਂ ਮੈਂ ਪਹਿਲੀ ਵਾਰ ਵਾਸ਼ਿੰਗਟਨ ਵੀ ਗਿਆ, ਸਾਡੇ ਪੱਕੇ ਹਮਦਰਦ ਔਰ ਸਪੋਰਟਰ ਰਹੇ ਨੇ, ਪੰਥਕ ਪਰਿਵਾਰ ਹੈ। ਸੋ ਉਹਨਾਂ ਦੀ ਅੰਤਮ ਅਰਦਾਸ ਬੀਬਾ ਜੀ ਦੀ, ਜਿਨ੍ਹਾਂ ਨੂੰ ਪਿਆਰ ਨਾਲ ਪਰਿਵਾਰ ਔਰ ਕੌਮੀ ਹਲਕਿਆਂ 'ਚ ਜਾਣਿਆ ਜਾਂਦਾ, ਉਹਨਾਂ ਦੀ ਅੰਤਮ ਅਰਦਾਸ ਸੀ ਜੀ। ਇਸੇ ਤਰ੍ਹਾਂ ਸਰ ਹਰਭਜਨ ਸਿੰਘ ਚਾਹਲ ਉੱਥੇ ਗੁਰਦੁਆਰਾ ਸਾਹਿਬ ਦੇ ਸਿੱਖ ਸੈਂਟਰ ਆਫ ਵਰਜੀਨੀਆ ਦੇ ਸਕੱਤਰ ਵੀ ਰਹੇ ਨੇ, ਸਾਡੇ ਨਾਲ ਲਗਭਗ 30 ਸਾਲ ਦਾ ਸੰਬੰਧ ਉਹਨਾਂ ਦਾ ਹੈ। ਔਰ ਉਹਨਾਂ ਦੇ ਬਜ਼ੁਰਗ ਬਾਪੂ ਜੀ, ਜਿਨ੍ਹਾਂ ਦੀ ਉਮਰ ਲਗਭਗ 94 ਸਾਲ ਸੀ, ਬੇਸ਼ੱਕ ਉਹਨਾਂ ਨੇ ਚੜ੍ਹਾਈ ਮੋਗੇ 'ਚ ਕੀਤੀ, ਪਰ ਉਹ ਵੀ ਇੱਕ ਪੰਥਕ ਸ਼ਖਸੀਅਤ ਸਨ ਔਰ ਬੜੀ ਦ੍ਰਿੜਤਾ ਨਾਲ ਸਿੱਖੀ ਦੇ ਲਈ ਸਮਰਪਿਤ। ਸੋ ਉਹਨਾਂ ਦੀ ਯਾਦ ਔਰ ਡਾਕਟਰ ਮਾਨ ਕਾਫੀ ਜਿਨ੍ਹਾਂ ਦਾ ਸੰਬੰਧ ਜਿਹੜਾ ਸਾਡੇ ਸੰਘਰਸ਼ ਨਾਲ ਵੀ ਔਰ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਿੱਚ ਉਹਨਾਂ ਨੇ ਸਰ ਗੰਗਾ ਸਿੰਘ ਢਿੱਲੋਂ ਦਾ ਸਾਥ ਦਿੱਤਾ। ਉਹਨਾਂ ਦੇ ਬਜ਼ੁਰਗ ਜਿਹੜੇ ਕਿ ਖੁਦ ਜਿਹੜੇ ਨੇ ਰਿਟਾਇਰਡ ਉੱਚ ਅਫਸਰ ਸਨ ਜੀ, ਔਰ ਸਾਡੇ ਨਾਲ ਉਹਨਾਂ ਦਾ ਹਮੇਸ਼ਾ ਹੀ ਇੱਕ ਬੜਾ ਸਨੇਹ ਭਰਿਆ ਰਿਸ਼ਤਾ ਰਿਹਾ ਬਜ਼ੁਰਗਾਂ ਦਾ। ਜਦੋਂ ਵੀ ਅਸੀਂ ਕਦੇ ਗੁਰਦੁਆਰਾ ਸਿੰਘ ਸਭਾ ਜਾਣਾ ਤੇ ਉਹਨਾਂ ਨੇ ਕਹਿਣਾ ਵੀ ਤੁਸੀਂ ਜਲਦੀ ਆਇਆ ਕਰੋ, ਤੁਸੀਂ ਆਉਂਦੇ ਹੋ ਤੇ ਐਕਸਟਰਾ ਡੋਜ਼ ਮਿਲ ਜਾਂਦੀ ਹੈ, ਤੇ ਜਦੋਂ ਤੁਸੀਂ ਨਹੀਂ ਆਉਂਦੇ ਤਾਂ ਫਿਰ ਲੱਗਦਾ ਕੁਛ ਨਹੀਂ। ਇਹ ਇਸ ਕਿਸਮ ਦਾ ਹੀ ਪ੍ਰੇਮ ਪਿਆਰ ਹੁੰਦਾ ਹੈ। ਔਰ ਉਹ ਵੀ ਪਿਛਲੇ ਪਰਸੋਂ ਹੀ ਉਹਨਾਂ ਨੇ ਚੜ੍ਹਾਈ ਕੀਤੀ ਹੈ। ਸੋ ਉਹਨਾਂ ਦੀ ਯਾਦ ਦੇ ਵਿੱਚ ਵੀ ਅਖੰਡ ਪਾਠ ਸਾਹਿਬ ਐਤਵਾਰ ਦੇ ਦਿਨ ਗੁਰਦੁਆਰਾ ਵਰਜੀਨੀਆ ਸਿੱਖ ਸੈਂਟਰ 'ਚ ਰੱਖਿਆ ਹੋਇਆ ਸੀ ਜੀ। ਔਰ ਮੈਂ ਬਹੁਤ ਵਾਰ ਜਦੋਂ ਤੁਸੀਂ ਜਿਹੜੇ ਇਸ ਦੁਨੀਆ ਤੋਂ ਤੁਰ ਜਾਂਦੇ ਨੇ
ਉਹਨਾਂ ਦਾ ਜੀਵਨ ਆਪਣੇ ਆਪ ਦੇ ਵਿੱਚ ਹੀ ਜਿਹੜਾ ਹੈ ਉਹ ਇੱਕ ਪ੍ਰੇਰਨਾ ਵੀ ਹੁੰਦਾ ਹੈ। ਔਰ ਮੈਂ ਜੇ ਬਹੁਤ ਕੁਝ ਸਿੱਖਿਆ ਤੇ ਬਜ਼ੁਰਗਾਂ ਦੇ ਚਰਨਾਂ 'ਚ ਬੈਠ ਕੇ, ਔਰ ਮੇਰੇ ਲਈ ਜਦੋਂ ਮੈਂ ਮਾਨ ਸਾਹਿਬ ਦੇ ਘਰੋਂ ਮਾਤਾ ਜੀ ਦੇ ਨਾਲ ਜਿਹੜਾ ਹੈ ਉਹ ਅਫਸੋਸ ਕਰਨ ਦਾ ਮੌਕਾ ਵੀ ਬਣਿਆ, ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਵੇਂ, ਕਿਉਂਕਿ ਕੁਛ ਦੇਰ ਤੋਂ ਉਹ ਓਲਡ ਏਜ ਹੀ ਆਪਣੇ ਆਪ ਦੇ ਵਿੱਚ, ਜਿਵੇਂ ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਬਾਬਾ ਫਰੀਦ ਦੇ ਸ਼ਲੋਕ ਨਾਲ ਕਿ ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਪਵਿਓਮ, ਅੱਜ ਫਰੀਦਾ ਕੁਜੜਾ ਸਹਿ ਕੋਹਾਂ ਥਿਓਮ। ਜੀ ਕਿ ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਦੇ ਨਾਲ ਮੈਂ ਕਿਵੇਂ ਥਲ ਗਾਏ ਨੇ, ਡੈਜ਼ਰਟ ਗਾਏ ਨੇ, ਪਹਾੜ ਗਾਏ ਨੇ, ਤੇ ਅੱਜ ਸਾਹਮਣੇ ਪਿਆ ਕੁੱਜਾ ਜਿਹੜਾ ਉਹ 100 ਕੋਹ ਦੂਰ ਲੱਗਦਾ ਹੈ। ਜੀ ਸੋ ਜ਼ਾਹਰ ਹੈ ਕਿ ਬੁਢਾਪਾ ਆਪਣੇ ਆਪ ਦੇ ਵਿੱਚ ਇੱਕ ਰੋਗ ਹੁੰਦਾ ਹੈ। ਤੇ ਮਾਤਾ ਜੀ ਕਹਿਣ ਲੱਗੇ ਹਮੇਸ਼ਾ ਹੀ ਉਹ ਚੜ੍ਹਦੀ ਕਲਾ 'ਚ ਰਹੇ, ਔਰ ਕਦੇ ਵੀ ਉਹਨਾਂ ਨੇ ਨਾ ਹੀ ਕਿਸੇ ਨੂੰ ਕੋਈ ਢਹਿੰਦੀ ਕਲਾ ਦੀ ਗੱਲ ਕਰਨ ਦਿੱਤੀ। ਉਹਨਾਂ ਨੂੰ ਹਮੇਸ਼ਾ ਜੇ ਕਦੇ ਅਚਨਚੇਤ ਦਰਵਾਜ਼ਾ ਵੀ ਖੜਕਾ, ਉਹਨਾਂ ਕਹਿਣਾ ਕੋਈ ਸਿੰਘ ਆਏ ਨੇ ਖੋਲੋ ਔਰ ਲੰਗਰ ਤਿਆਰ ਕਰੋ ਸਿੰਘਾਂ ਲਈ ਦੂਸਰੇ। ਸੋ ਕੁੱਲ ਮਿਲਾ ਕੇ ਮੈਂ ਇਹ ਸਮਝਦਾ ਕਿ ਇਸ ਕਿਸਮ ਦੇ ਸਮਾਗਮ ਜਿੱਥੇ ਆਪਣੇ ਲਈ ਰਿਮਾਈਂਡਰ ਹੁੰਦੇ ਹੈ ਕਿ ਭਾਈ ਅਸਾਂ ਵੀ ਉੱਥੇ ਜਾਣਾ, ਜੀ ਜੀ ਸਾਹਿਬ ਸੰਭਾਲੇ ਪੰਧ ਨਿਹਾਲੇ, ਅਸਾਂ ਵੀ ਉੱਥੇ ਜਾਣਾ। ਤੇ ਇਹ ਆਪਣੇ ਆਪ ਨੂੰ ਇਸ ਗੱਲ ਦੀ ਯਾਦ ਦਹਾਨੀ ਹੈ ਕਿ ਇਸ ਜੀਵਨ ਦੇ ਵਿੱਚ ਜਿਹੜਾ ਇੱਕ ਭਰਮ ਦੇ ਵਿੱਚ ਅਸੀਂ ਜਿਉਂਦੇ, ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੇ, ਅਚਰਜ ਲਖਿਓ ਨਾ ਜਾਈ। ਕਿ ਇਹ ਦੁਨੀਆ ਦੀ ਇੱਕ ਐਸੀ ਕ੍ਰੀਏਸ਼ਨ ਬਣੀ ਹੋਈ ਹੈ ਕਿ ਇੱਕ ਮਰ ਰਿਹਾ, ਬਿਨਸ ਰਿਹਾ, ਡਿਸਟਰੋਏ ਹੋ ਰਿਹਾ, ਤੇ ਦੂਜਾ ਜਿਹੜਾ ਕੋਲ ਖੜਾ ਹੈ ਇੱਕ ਅਸਥਿਰ ਮਾਨਾ, ਉਹ ਸਮਝਦਾ ਮੈਂ ਨਹੀਂ ਮਰਨਾ, ਮੈਂ ਨਹੀਂ ਜਾਣਾ ਹੈ, ਇਹ ਮੇਰੇ ਨਾਲ ਨਹੀਂ ਵਾਪਰਨਾ ਹੈ। ਜੀ ਸੋ ਇਸ ਕਿਸਮ ਦੇ ਜਿਹੜੇ ਅੰਤਮ ਯਾਤਰਾ ਨਾਲ ਜੁੜੇ ਸਮਾਗਮ ਹੁੰਦੇ ਨੇ, ਇਹਨਾਂ ਚੋਂ ਜੇ ਸਾਨੂੰ ਆਪਣਾ ਆਪ ਇਹ ਯਾਦ ਦਹਾਨੀ ਹੋ ਜਾਏ ਕਿ ਅਲਟੀਮੇਟਲੀ ਜੀਵਨ ਦੀ ਟਰੂਥ ਕੀ ਹੈ, ਤੇ ਫਿਰ ਮੇਰਾ ਖਿਆਲ ਹੈ ਕਿ ਭਾਈ ਜੀਵਨ ਨੂੰ ਅਸੀਂ ਠੀਕ ਰਸਤੇ ਤੇ ਤੋਰ ਸਕਦੇ। ਜੀ ਸੋ ਕੁੱਲ ਮਿਲਾ ਕੇ ਇਹ ਇਸੀ ਵੀਕਐਂਡ ਜੀ ਡਾਕਟਰ ਸਾਹਿਬ ਪ੍ਰੈਜ਼ੀਡੈਂਟ ਡੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਹਾਂ, ਹੁਣ ਆ ਜਾਈਏ ਵੀ ਦੁਨੀਆ ਦੀ ਇਹ ਹਕੀਕਤ ਦਾ ਜ਼ਿਕਰ ਕਰ ਲਿਆ, ਤੇ ਹੁਣ ਇਹ ਹੈ ਕਿ ਕਿਸੇ ਲਈ ਵੀ ਜਿਹੜੀ ਸਭ ਤੋਂ ਵੱਡੀ ਗੱਲ, ਜੇ ਸਿਆਸੀ ਸਰਕਲ ਹੋਏ, ਸਮਾਜਿਕ ਹੋਏ, ਜਦੋਂ ਆਪਸ 'ਚ ਕੋਈ ਆਰਗੂਮੈਂਟ ਵੀ ਹੁੰਦਾ ਤਾਂ ਇਹੀ ਹੁੰਦਾ ਕਿ ਤੂੰ ਪ੍ਰੈਜ਼ੀਡੈਂਟ ਲੱਗੇ। ਜੀ ਤੇ ਫਿਰ ਜਿਹੜਾ ਸੱਚਮੁੱਚ ਹੀ ਪ੍ਰੈਜ਼ੀਡੈਂਟ ਲੱਗਾ ਹੋਏ ਉਹਨਾਂ ਦੀ ਗੱਲ। ਔਰ ਅਮਰੀਕਨ ਹਿਸਟਰੀ, ਜਦੋਂ ਅਸੀਂ ਅਮਰੀਕਨਸ ਦੇ ਫਾਊਂਡਿੰਗ ਫਾਦਰਸ ਦੀ ਗੱਲ ਕਰਦੇ ਤੇ ਜਾਰਜ ਵਾਸ਼ਿੰਗਟਨ ਬਹੁਤ ਵੱਡਾ ਨਾਂ ਹੈ। ਇਹੀ ਨਹੀਂ ਕਿ ਉਹਨਾਂ ਨੇ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ 1776 ਤੋਂ ਬਾਅਦ ਜਿਵੇਂ ਉਹਨਾਂ ਨੇ ਸਟਰਗਲ ਲੀਡ ਕੀਤੀ ਫਰੀडम ਦੀ ਕਲੋਨੀਅਲ ਰੂਲ ਦੇ ਖਿਲਾਫ, ਲੇਕਿਨ ਜਦੋਂ ਵਿਕਟਰੀ ਹੋਈ ਅਮਰੀਕਾ ਚੋਂ, ਇਹਨਾਂ ਦਾ ਬ੍ਰਿਟਿਸ਼ ਕਲੋਨੀਅਲ ਦਾ ਅੰਤ ਹੋਇਆ, ਕਈ ਵਾਰ ਜਿਹੜੇ ਰੈਵੋਲੂਸ਼ਨਰੀ ਹੁੰਦੇ ਨੇ ਉਹਨਾਂ ਦਾ ਇੱਕ ਪਾਰਟ ਹੀ ਹੁੰਦਾ ਕਿ ਉਹ ਲੜ ਸਕਦੇ ਨੇ, ਉਹਨਾਂ ਦੇ ਵਿੱਚ ਹੀਰੋ ਵਾਲੇ ਗੁਣ ਹੁੰਦੇ ਨੇ। ਐਡਮਿਨਿਸਟ੍ਰੇਸ਼ਨ, ਕੰਟਰੀ ਨੂੰ ਫਾਊਂਡ ਕਰਨਾ, ਖੜਾ ਕਰਨਾ, ਐਡਮਿਨਿਸਟ੍ਰੇਸ਼ਨ, ਵਿਜ਼ਨ, ਇਹ ਬਹੁਤ ਘੱਟ ਹੁੰਦਾ ਹੈ। ਲੇਕਿਨ ਜਾਰਜ ਵਾਸ਼ਿੰਗਟਨ ਉਹ ਪਰਸਨੈਲਿਟੀ ਹੈ, ਦੀ ਗ੍ਰੇਟੈਸਟ ਪ੍ਰੈਜ਼ੀਡੈਂਟ। ਇੱਕ ਹੁੰਦਾ ਵਨ ਆਫ ਦੀ ਗ੍ਰੇਟੈਸਟ ਪ੍ਰੈਜ਼ੀਡੈਂਟ। 45 ਪ੍ਰੈਜ਼ੀਡੈਂਟ ਹੋ ਗਏ, ਹੁਣ ਜਾਰਜ ਵਾਸ਼ਿੰਗਟਨ ਤੋਂ ਟਰੰਪ ਤੱਕ ਦਾ ਸਫ਼ਰ। ਸੋ ਜ਼ਾਹਰ ਹੈ ਵੀ ਜਾਰਜ ਵਾਸ਼ਿੰਗਟਨ ਨੇ ਫਿਰ ਜਿਵੇਂ ਇਸ ਮੁਲਕ ਦਾ, ਕਿਉਂਕਿ ਫਰੀडम ਤੋਂ ਬਾਅਦ ਕਿੰਨੇ ਸਾਲ ਬਾਅਦ ਜਾ ਕੇ ਜਿਹੜਾ ਉਹਦਾ ਕਨਸਟੀਟਿਊਸ਼ਨ ਬਣਦਾ ਹੈ, ਕਨਸਟੀਟਿਊਐਂਟ ਅਸੈਂਬਲੀ, ਕਨਸਟੀਟਿਊਸ਼ਨ, ਔਰ 2 ਟਰਮ ਪ੍ਰੈਜ਼ੀਡੈਂਟ, ਦੋ ਵਾਰ ਉਹ ਪ੍ਰੈਜ਼ੀਡੈਂਟ ਬਣੇ, ਔਰ ਉਸ ਤੋਂ ਬਾਅਦ ਵਲੰਟੀਅਰਲੀ ਉਹਨਾਂ ਨੇ ਛੱਡ ਦਿੱਤਾ। ਅੱਜ ਵੀ ਉਹਨਾਂ ਦਾ ਜਿਹੜਾ ਮਾਊਂਟ ਵਰਨਨ ਦੇ ਵਿੱਚ ਜਿੱਥੇ ਉਹਨਾਂ ਦਾ ਘਰ ਸੀ, ਉਹ ਇੱਕ ਪੂਰਾ ਵਿਜ਼ਿਟ ਕਰਦੇ ਨੇ। ਮੈਂ ਵੀ ਵਰਜੀਨੀਆ 'ਚ ਹੈ, ਮੈਂ ਵੀ ਵਰਜੀਨੀਆ 'ਚ ਹੁੰਦਿਆਂ ਗਿਆ। ਔਰ ਤੁਸੀਂ ਦੇਖ ਸਕਦੇ ਹੋ ਵੀ ਇਸ ਕਿਸਮ ਦੇ ਲੋਕ ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਸਰਵ ਕੀਤਾ ਜੀ, ਔਰ ਫਿਰ ਜਿਹੜਾ ਹੈ ਜਦੋਂ ਪੂਰੀ ਉਹਨਾਂ ਨੂੰ ਲੱਗਾ ਕਿ ਵੀ ਹੁਣ ਫਰਮ ਫੁਟਿੰਗ ਦੇ ਉੱਤੇ ਮੁਲਕ ਆ ਗਏ, ਫਿਰ ਉਹਨਾਂ ਨੇ ਵਲੰਟੀਅਰਲੀ ਰਿਟਾਇਰਮੈਂਟ ਲਈ। ਔਰ ਉਹਦਾ ਤੁਸੀਂ ਕੰਪੈਰੀਜ਼ਨ ਸਾਊਥ ਏਸ਼ੀਆ 'ਚ ਉਹਨਾਂ ਆਪਣਿਆਂ ਨਾਲ ਕਰੋ, ਅਨਪੜ੍ਹ, ਖਤੂਤ, ਚੋਰ, ਭ੍ਰਿਸ਼ਟ, ਕੋਈ ਧੂ ਕੇ ਕੁਰਸੀ ਤੋਂ ਸੁੱਟ ਦੇ ਤਾਂ ਚੱਲ ਜਾਂਦਾ। ਕਿਸੇ ਨੇ ਆਪਣੇ ਆਪ ਤਿਆਗ ਕੀਤਾ ਹੈ, ਕਿਹਨੇ ਕੁਰਸੀ ਛੱਡੀ ਹੈ। ਲੇਕਿਨ ਜਾਰਜ ਵਾਸ਼ਿੰਗਟਨ ਜਿਹੜੇ ਨੇ ਇਸ ਪੱਖੋਂ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਹਰ ਪੱਖ ਤੋਂ ਹੀ। ਔਰ ਇਹ ਜਿਹੜਾ ਦਿਨ ਹੈ ਜਿਸ ਨੂੰ ਅੱਜ ਅਸੀਂ ਪਹਿਲਾਂ ਪ੍ਰੈਜ਼ੀਡੈਂਟ ਡੇ ਜਾਂ ਪ੍ਰੈਜ਼ੀਡੈਂਟਸ ਹੁਣ ਮਲਟੀਪਲ ਬਣ ਗਿਆ, ਬਾਅਦ 'ਚ ਕੁਝ ਸਟੇਟਾਂ ਨੇ ਅਬਰਾਹਿਮ ਲਿੰਕਨ ਦੂਸਰਿਆਂ ਨਾਲ ਜੋੜ, ਹੁਣ
ਸਾਰੇ ਹੀ ਪ੍ਰੈਜ਼ੀਡੈਂਟਸ ਦੀ ਗੱਲ ਹੁੰਦੀ ਹੈ, ਜੀ ਪਰ ਜ਼ਾਹਰ ਹੈ ਵੀ ਇਸ ਦਾ ਸਬੰਧ ਜਾਂ ਇਸ ਦੀ ਸ਼ੁਰੂਆਤ ਕਈ ਪੜਾਵਾਂ ਚੋਂ ਹੁੰਦੀ ਹੋਈ ਜਿਹੜੀ ਹੈ ਫਾਈਨਲੀ ਐਜ਼ ਏ ਪ੍ਰੈਜ਼ੀਡੈਂਟਸ ਡੇ ਫੈਡਰਲ ਹੌਲੀਡੇ ਮਾਰਕ ਹੋਈ। ਔਰ ਅੱਜ ਵੀ ਜਿਹੜੀ ਇੱਕ ਟ੍ਰੈਡੀਸ਼ਨ US ਕਾਂਗਰਸ ਦੇ ਵਿੱਚ ਹੈ, ਖਾਸ ਤੌਰ ਤੇ ਸੈਨੇਟ ਦੇ ਵਿੱਚ, ਕਿਉਂਕਿ 8 ਸਾਲ ਬਾਅਦ ਜਦੋਂ ਵਾਸ਼ਿੰਗਟਨ ਨੇ ਆਪਣਾ ਛੱਡਿਆ ਅਹੁਦਾ ਜੀ ਤੇ ਉਹਨਾਂ ਦਾ ਜਿਹੜਾ ਫੇਅਰਵੈਲ ਐਡਰੈਸ ਸੀ, ਹੱਥ ਲਿਖਤ ਲਗਭਗ 32 ਸਫ਼ਿਆਂ ਦੀ ਉਹਨਾਂ ਦੀ ਉਹ ਸਪੀਚ ਸੀ, ਉਸ ਨੂੰ ਅੱਜ ਵੀ ਜਿਹੜਾ ਹੈ ਉਹ ਸੈਨੇਟ ਦੇ ਵਿੱਚ ਪੜ੍ਹਿਆ ਜਾਂਦਾ ਹੈ ਇਸ ਦਿਨ ਦੇ ਮੌਕੇ ਦੇ ਉੱਤੇ, ਜਿਹੜਾ ਫੇਅਰਵੈਲ ਐਡਰੈਸ ਹੈ। ਜੀ ਔਰ ਹਾਲਾਂਕਿ ਸਮੇਂ ਦੀ ਸੀਮਾ ਹੈ, ਨਹੀਂ ਤਾਂ ਮੈਂ ਉਸ ਦੇ ਕਾਫੀ ਕੰਟੈਂਟ ਸ਼ੇਅਰ ਕਰਨਾ ਚਾਹੁੰਦਾ ਸੀ। ਜਿਹੜੀ ਉਹਨਾਂ ਦੀ ਫੇਅਰਵੈਲ ਐਡਰੈਸ ਹੈ, ਜਦੋਂ ਤੁਸੀਂ ਕਿਸੇ ਦੀ ਗ੍ਰੇਟਨੈਸ ਦੇਖਣੀ ਹੈ, ਹੀਰੋਸ਼ਿਪ, ਫਾਈਟਰ, ਯੋਧਾ, ਔਰ ਇਹ ਜਿਹੜੀ ਲਿਬਰੇਸ਼ਨ ਅਮਰੀਕਾ ਦੀ ਸੌਖੀ ਨਹੀਂ ਸੀ। ਜਦੋਂ ਅਸੀਂ ਦੇਖਦੇ ਹਾਂ ਕਿ ਉਸ ਵੇਲੇ ਜਿਹੜੀ ਰੈਵੋਲੂਸ਼ਨਰੀ ਵਾਰ ਹੈ, ਕਿੰਨੇ ਪੜਾਅ ਆਏ, ਕਿੰਨਾ ਮੋਰਾਲ ਡਾਊਨ ਹੋਇਆ। ਇੱਕ ਸਟੇਜ ਸੀ ਮੈਜੋਰਿਟੀ ਅਮਰੀਕਨਸ ਦੇ ਵਿੱਚ ਵੀ ਇਹ ਫੀਲਿੰਗ ਆਣੀ ਸ਼ੁਰੂ ਹੋਈ ਕਿ ਵੀ ਅਸੀਂ ਕਿੱਥੇ ਹਾਂ, ਜੀ ਔਰ ਇਹ ਗੋਰਾ ਐਮਪਾਇਰ, ਇਸ ਹਾਲਾਂਕਿ ਖੁਦ ਵੀ ਗੋਰੇ ਸਨ, ਸਾਰੇ ਉੱਥੋਂ ਹੀ ਆਏ ਹੋਏ, ਵੀ ਅਸੀਂ ਕਿੱਡਾ ਵੱਡਾ ਪੰਗਾ ਲੈ ਲਿਆ। ਲੇਕਿਨ ਜਿਹੜੇ ਲੀਡਰ ਦੀ ਕੁਆਲਿਟੀ ਹੁੰਦੀ ਹੈ ਉਹ ਇਹੀ ਹੁੰਦੀ ਹੈ ਕਿ ਥਰੂ ਥਿਕ ਐਂਡ ਥਿਨ ਹਰ ਹਾਲਤ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਵਿਸ਼ਵਾਸ ਬਣਾਈ ਰੱਖਣਾ ਜੀ ਕਿ ਤੁਸੀਂ ਜਿੱਤੋਗੇ, ਉਹਨਾਂ ਨੂੰ ਲੀਡਰਸ਼ਿਪ ਦੇਣਾ, ਜੰਗ ਦੇ ਵਿੱਚ ਠੀਕ ਨੀਤੀਆਂ ਬਣਾਉਣਾ, ਠੀਕ ਸਟ੍ਰੈਟਜੀਜ਼ ਹੋਣਾ, ਔਰ ਜੰਗ ਜਿੱਤਣ ਤੋਂ ਬਾਅਦ ਫਿਰ ਜਿਹੜਾ ਉਹ ਫੋਰਗਿਵਨੈਸ ਵਾਲਾ ਪਾਰਟ ਵੀ ਰੱਖਣਾ। ਪਰ ਫਿਰ ਉਸ ਚੋਂ ਤੁਸੀਂ ਕਿਵੇਂ ਜਿਹੜੀਆਂ ਆਸਾਂ ਲੋਕਾਂ ਦੀਆਂ ਜਾਗੀਆਂ ਨੇ ਉਹਨਾਂ ਦੇ ਉੱਤੇ ਪੂਰੇ ਉਤਰਨਾ ਔਰ ਉਹ ਸਿਸਟਮ ਦੇ ਕੇ ਜਾਣਾ ਜਿਹੜਾ ਕਿ ਤੁਹਾਡੇ ਜਾਣ ਤੋਂ ਬਾਅਦ ਵੀ ਉਹ ਸਿਸਟਮ ਜਿਹੜਾ ਹੈ ਸਸਟੇਨ ਕਰੇ। ਜੇ ਅੱਜ ਅਸੀਂ ਉਸ ਪੀਰੀਅਡ ਤੋਂ 1776 ਦੀ ਜੇ ਡੈਕਲੇਰੇਸ਼ਨ ਵਾਲੇ ਟਾਈਮ ਨੂੰ ਕੱਟ ਆਫ ਡੇਟ ਦੇਖੀਏ ਤੇ ਅੱਜ 2017 ਦੇ ਵਿੱਚ ਪਹੁੰਚਦੇ ਆ 45 ਪ੍ਰੈਜ਼ੀਡੈਂਟ, ਯਾਨੀ 44 ਪ੍ਰੈਜ਼ੀਡੈਂਟਸ ਆਫਟਰ ਜਾਰਜ ਵਾਸ਼ਿੰਗਟਨ ਆਏ ਨੇ। ਜੀ ਕਰੰਟ ਪ੍ਰੈਜ਼ੀਡੈਂਟ ਨੂੰ 1 ਮਹੀਨਾ ਹੀ ਹੋਇਆ, ਉਹਦਾ ਰਿਪੋਰਟ ਕਾਰਡ ਵੀ ਅਸੀਂ ਪੜਾਂਗੇ। ਬੁਰੀ ਹਾਲਤ ਕੀਤੀ ਵਿਚਾਰੇ ਇਮੀਗ੍ਰੈਂਟਸ ਦੀ। ਨਹੀਂ, ਇੱਕੋ ਪੱਖ ਤੋਂ ਨਹੀਂ, ਬਹੁਤ ਸਾਰੀਆਂ ਈਵਨ ਇੰਸਟੀਟਿਊਸ਼ਨਲ ਗੈਪ, ਟਕਰਾ ਜੋ ਜੁਡੀਸ਼ਰੀ ਬਾਰੇ, ਜੋ ਮੀਡੀਆ ਬਾਰੇ, ਜਿਵੇਂ ਫੇਥ ਸ਼ੇਕ ਕੀਤਾ ਜੀ ਜਾਂ ਜਿਹੜੀ ਗਲੋਬਲ ਲੀਡਰਸ਼ਿਪ ਦਾ ਵਿਜ਼ਨ ਜਿਹੜਾ ਵਾਸ਼ਿੰਗਟਨ ਦੇ ਨਾਲ, ਹਾਲਾਂ ਨਿਊਟਰੈਲਿਟੀ ਦਾ ਵੀ ਵਿਜ਼ਨ ਉਹਨਾਂ ਦਾ ਸੀ ਕਿ ਕੁਝ ਮੌਕੇ ਨੇ ਉਹਨਾਂ 'ਚ ਨਿਊਟਰਲ ਹੋ ਜਾਣਾ ਚਾਹੀਦਾ। ਪਰ ਇਸ ਸਾਰੇ ਨੂੰ ਅਸੀਂ ਸਮਝਦੇ ਹਾਂ ਕਿ ਜੇ ਜਾਰਜ ਔਰ ਇਹ ਕੁਦਰਤੀ ਕਈ ਵਾਰ ਇਹ ਰੱਬ ਦਾ ਹੀ ਹੁੰਦਾ ਹੈ ਕੋਈ ਐਸਾ ਹੁਕਮ ਕਿ ਕਿਸੇ ਖਿੱਤੇ 'ਚ ਇੱਕੋ ਵੇਲੇ ਸਿਆਣੇ ਲੋਕ ਜਿਹੜੇ ਨੇ ਉਹ ਆਉਂਦੇ ਨੇ, ਉਹਨਾਂ ਦੇ ਕੋਲ ਵਾਪਸ ਸਿਰ ਜੋੜਦੇ ਨੇ। ਔਰ ਇਹ ਜਾਰਜ ਵਾਸ਼ਿੰਗਟਨ ਕੋਈ ਸ਼ੱਕ ਨਹੀਂ ਬਹੁਤ ਵੱਡਾ ਮਿਲਟਰੀ ਕਮਾਂਡਰ ਸੀ, ਬਹੁਤ ਵੱਡਾ ਸਟੇਟਸਮੈਨ ਵੀ ਸਾਬਤ ਹੋਇਆ। ਦੂਜਾ ਪਰ ਇਹ ਉਹ ਪੀਰੀਅਡ ਸੀ ਕਿ ਟਾਮਸ ਜੈਫਰਸਨ, ਇਧਰੋਂ ਮਿਸਟਰ ਜਿਹੜਾ ਪੇਨ ਵਰਗੇ ਜਿਨ੍ਹਾਂ ਨੇ ਲੋਕਾਂ ਨੂੰ ਜਗਾਇਆ ਕਾਮਨ ਸੈਂਸ ਦੇ ਨਾਲ, ਜਿਹੜੇ ਸੁੱਤੇ ਸੀ, ਗੈਰੀ ਐਡਮਸ, ਔਰ ਇਹ ਸਾਰੇ ਉਹ ਨਾਂ ਸੀ ਜਿਹੜੇ ਫਿਰ ਉਸ ਤੋਂ ਬਾਅਦ ਵੀ ਜਿਨ੍ਹਾਂ ਨੇ ਪ੍ਰੈਜ਼ੀਡੈਂਸੀ ਕੀਤੀ ਔਰ ਉਸ ਸਿਸਟਮ ਨੂੰ ਜਿਹੜਾ ਉਹ ਫਰਮ ਕੀਤਾ। ਔਰ ਆਪਣੇ ਫੇਅਰਵੈਲ ਐਡਰੈਸ ਦੇ ਵਿੱਚ, ਔਰ ਇਹ ਵੀ ਬਹੁਤ ਵਾਰੀ ਇਹ ਨਹੀਂ ਹੈ ਕਿ ਵੀ ਅੱਜ ਜਦੋਂ ਅਸੀਂ 20 ਫਰਵਰੀ ਦਾ ਦਿਨ ਹੈ ਵੀ ਇਹੀ ਦਿਨ ਉਹਦਾ ਬਰਥ ਸੀ, ਕਿਉਂਕਿ ਪਹਿਲਾਂ ਅਮਰੀਕਾ ਦੇ ਵਿੱਚ ਵੀ ਜਦੋਂ ਜਿਹੜਾ ਗੋਰਗੀਅਨ ਕੈਲੰਡਰ ਜਿਹਨੂੰ ਕਹਿੰਦੇ ਨੇ, ਜਿਹਨੂੰ ਬ੍ਰਿਟਿਸ਼ਰਸ ਨੇ ਬਾਅਦ ਚ ਮੰਨਿਆ, ਰੋਮਨ ਕੈਥੋਲਿਕਸ ਨੇ ਪਹਿਲਾਂ ਹੀ ਲਾਗੂ ਕੀਤਾ ਹੋਇਆ ਸੀ, ਪਰ ਜਦੋਂ ਇਹਨਾਂ ਨੇ ਅਮਰੀਕਾ ਨੇ ਵੀ ਮੰਨਿਆ ਤਾਂ ਉਹਦੇ ਚ 11 ਦਿਨ ਜਿਹੜੇ ਨੇ ਉਹ ਫਿਰ ਅੱਗੇ ਹੋ ਗਏ ਸੀ, ਕਿਉਂਕਿ ਜਿਹੜੇ ਪੁਰਾਣਾ ਕੈਲੰਡਰ ਸੀ ਉਹਦੇ ਚ ਫਰਵਰੀ ਲੀਪ ਦੇ ਸਾਲ ਦੀ ਕਾਊਂਟਿੰਗ ਨਹੀਂ ਸੀ ਹੁੰਦੀ। ਜਿਸ ਤਰ੍ਹਾਂ ਹੁਣ ਵਿਸਾਖੀ ਹੈ, ਜੇ 14 ਅਪ੍ਰੈਲ ਨਾਨਕਸ਼ਾਹੀ ਕੈਲੰਡਰ 'ਚ ਫਿਕਸ ਹੋਈ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਇਨਫੈਕਟ ਇਹ ਦਿਨ 1699 ਸੀ, ਉਦੋਂ 31 ਮਾਰਚ ਸੀ ਜੀ ਜਦੋਂ ਕਿ ਖਾਲਸਾ ਸੱਜਿਆ। ਪਰ ਜਦੋਂ ਸਾਰੀਆਂ ਫਿਰ ਚੇਂਜਸ ਹੋਈਆਂ, ਇਸੇ ਤਰ੍ਹਾਂ ਜਾਰਜ ਵਾਸ਼ਿੰਗਟਨ ਦਾ ਜਨਮ ਵੀ ਜਿਹੜਾ ਹੈ ਉਹ 11-12 ਦਿਨ ਅੱਗੇ ਜਾ ਕੇ 21-22 ਦੇ ਨੇੜੇ ਫਿਕਸ ਹੋਇਆ। ਫਿਰ ਇਹਨਾਂ ਨੇ ਦੇਖਿਆ ਕਿ ਵੀ ਡੇਟ ਨੂੰ ਇਹਨਾਂ ਨੇ ਫਿਕਸ ਜਿਹਾ ਕਰ ਲਿਆ ਕਿ ਜਿਹੜਾ ਉਹ ਐਵਰੀ 3rd ਸੰਡੇ ਔਰ ਸਮਥਿੰਗ ਆਫ ਫੈਬਰੂਰੀ ਜਿਹੜਾ ਵੀ ਅੱਜ ਬਣਦਾ। ਸੋ ਇਸ ਲਿਹਾਜ਼ ਨਾਲ ਜਿਹੜਾ ਔਰ ਵਾਸ਼ਿੰਗਟਨ ਦੀ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੱਕ ਬੜੀ ਇੰਸਪਾਇਰਿੰਗ ਹੈ। ਵਾਸ਼ਿੰਗਟਨ ਤੋਂ ਬਾਅਦ ਜੇ ਫਿਰ ਹੋਰ ਜੇ ਇਸ ਨੂੰ ਸੈਕੰਡ ਜਿਹੜਾ ਉਸ ਲਾਈਨ ਦੇ ਵਿੱਚ ਗ੍ਰੇਟ ਪ੍ਰੈਜ਼ੀਡੈਂਟ ਅਬਰਾਹਮ ਲਿੰਕਨ, ਔਰ ਲਿੰਕਨ ਨੇ ਵੀ ਕਿਵੇਂ ਜੇ ਜਾਰਜ ਵਾਸ਼ਿੰਗਟਨ ਨੇ ਉਸ ਰੈਵੋਲੂਸ਼ਨਰੀ ਵਾਰ 'ਚ ਬ੍ਰਿਟਿਸ਼ ਕਲੋਨੀਅਲਸ ਦੇ ਖਿਲਾਫ ਲੀਡ ਕੀਤਾ ਤੇ ਅਬਰਾਹਮ ਲਿੰਕਨ ਨੇ ਅਮਰੀਕਾ ਨੂੰ ਜਦੋਂ ਕਿ ਸਾਊਥ ਔਰ ਨਾਰਥ ਦੋ ਖਿੱਤਿਆਂ 'ਚ ਸਿਵਲ ਵਾਰ ਹੋਈ ਜਿਹਦੇ 'ਚ ਲਗਭਗ 7 ਲੱਖ ਅਮਰੀਕਨ ਮਾਰੇ ਗਏ, ਉਹਦੇ 'ਚ ਅਮਰੀਕਾ ਨੂੰ ਕਿਵੇਂ ਯੂਨੀਫਾਈਡ ਰੱਖਿਆ,
ਉਹਨਾਂ ਦਾ ਲਾਸਟ ਐਡਰੈਸ ਗੈਟਿਸਬਰਗ ਐਡਰੈਸ ਕਿਸ ਕਿਸਮ ਦਾ ਰਿਹਾ ਜੀ ਔਰ ਕਿੰਨੀ ਵੱਡੀ ਸ਼ਖਸੀਅਤ ਲਿੰਕਨ ਹੋਇਆ, ਕਿਉਂਕਿ ਅੱਜ ਦੇ ਪ੍ਰੈਜ਼ੀਡੈਂਟਸ ਦੇ ਨਾਲ ਜਦੋਂ ਅਸੀਂ ਵਾਸ਼ਿੰਗਟਨ ਤੋਂ ਬਾਅਦ ਦੂਸਰੇ ਕਿਸੇ ਅਹਿਮੀਅਤ ਦੀ ਗੱਲ ਕਰਦੇ ਹਾਂ ਤਾਂ ਲਿੰਕਨ ਹੈ। ਔਰ ਪ੍ਰੈਜ਼ੀਡੈਂਟ ਓਬਾਮਾ ਨੇ ਜਦੋਂ ਆਪਣੀ ਸਹੁੰ ਚੁੱਕੀ ਦੋਨੋਂ ਵਾਰ ਤੇ ਉਸ ਨੇ ਜਿਹੜਾ ਹੈ ਉਹ ਲਿੰਕਨ ਦੀ ਬਾਈਬਲ ਦੇ ਉੱਤੇ ਹੱਥ ਰੱਖ ਕੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲਿੰਕਨ ਲੀਡ ਕਰਦਾ ਰਿਹਾ ਹੈ ਅਮਰੀਕਾ ਦੇ ਜਿਹੜੇ ਵੀ ਪ੍ਰੈਜ਼ੀਡੈਂਟ ਟਫ ਟਾਈਮ 'ਚ ਰਹੇ। ਨਿਕਸਨ ਬਾਰੇ ਮੈਂ ਪੜ੍ਹ ਰਿਹਾ ਸੀ ਕਿ ਜਦੋਂ ਕੰਬੋਡੀਆ 'ਚ ਜਿਹੜਾ ਐਕਸ਼ਨ ਸ਼ੁਰੂ ਹੋਇਆ ਤੇ ਸਵੇਰੇ 4 ਵਜੇ ਉਹਨੇ ਆਪਣੇ ਘੰਟੀ ਵਜਾਈ, ਜਿਹੜਾ ਵੈਲੇ ਮੈਨ ਉਹਨੂੰ ਕਹਿੰਦਾ ਵੀ ਕੱਪੜੇ ਪਾ, ਜੀ ਕੀ ਗੱਲ, ਕਹਿੰਦੇ ਚਲੋ ਜਾਣਾ। ਔਰ ਉਹ ਜਿੱਥੇ ਸੈਮੈਟਰੀ ਲਿੰਕਨ ਦੀ ਆ ਉੱਥੇ ਆਇਆ, ਉਹਦੇ ਨਾਲ ਸੀਕ੍ਰੇਟ ਸਰਵਿਸ ਦੂਸਰੇ ਵੀ ਆਏ, ਕਿਉਂਕਿ ਉਹ ਪੀਰੀਅਡ ਹਰ ਅਮਰੀਕਨ ਪ੍ਰੈਜ਼ੀਡੈਂਟ ਜਦੋਂ ਕ੍ਰਾਈਸਿਸ 'ਚ ਹੁੰਦਾ ਹੈ ਔਰ ਜਦੋਂ ਉਹਨੂੰ ਲੱਗਦਾ ਹੈ ਕਿ ਵੀ ਕੀ ਉਹ ਫਿਰ ਲਿੰਕਨ ਵੱਲ ਦੇਖਦਾ ਹੈ। ਔਰ ਇਹੀ ਗੱਲ ਈਵਨ ਜੂਨੀਅਰ ਬੁਸ਼ ਬਾਰੇ ਵੀ ਹੈ ਕਿ ਵੀ ਜਦੋਂ ਇਹਨੇ ਇਰਾਕ ਦੇ ਵਿੱਚ ਫੌਜ ਭੇਜੀ ਫਿਰ ਇਹਨੇ ਘੱਟੋ ਘੱਟ 8 ਬਾਇਓਗ੍ਰਾਫੀਜ਼ ਲਿੰਕਨ ਦੀਆਂ ਪੜ੍ਹੀਆਂ, ਉਹ ਕੋਈ ਬਹੁਤਾ ਪੜ੍ਹਨ ਦਾ ਸ਼ੌਕੀਨ ਨਹੀਂ ਸੀ। ਸੋ ਇਹ ਸਾਰੀਆਂ ਗਾਈਡਿੰਗ ਫੋਰਸਿਸ ਨੇ। ਔਰ ਫੇਅਰਵੈਲ ਐਡਰੈਸ 'ਚ ਵੀ ਜਿਹੜੇ ਹੋਰ ਬਹੁਤ ਸਾਰੇ ਫੈਕਟਰ ਨੇ, ਯੂਨਿਟੀ, ਸੈਕਸ਼ਨਲਿਜ਼ਮ ਤੇ ਗੱਲ ਕੀਤੀ ਉਹਨਾਂ ਨੇ, ਕਾਂਸਟੀਟਿਊਸ਼ਨ ਐਂਡ ਪੋਲੀਟੀਕਲ ਫੈਕਸ਼ਨਸ ਕੀ ਹੋਣਗੇ, ਪੋਲੀਟੀਕਲ ਪਾਰਟੀਜ਼ ਦੇ ਚੈਕਸ ਐਂਡ ਬੈਲੈਂਸਿਸ ਐਂਡ ਸੈਪਰੇਸ਼ਨ ਆਫ ਪਾਵਰਸ। ਔਰ ਇਹ ਜਦੋਂ ਅਸੀਂ ਅਮਰੀਕਾ ਦੀ ਬਿਊਟੀ ਦੇਖਦੇ ਹਾਂ, ਜਿਵੇਂ ਉਹਨੇ ਕਿਹਾ ਵਾਸ਼ਿੰਗਟਨ ਕੰਟਰੀ, ਇਹ ਜਿਹਦੇ 'ਚ ਉਹਨਾਂ ਨੇ ਆਪਣੇ ਫੇਅਰਵੈਲ ਐਡਰੈਸ ਕਿਹਾ the system of checks and balances and separation of powers within it are important means of preventing a single person or group from seizing control of the country. He advises the American people that if they believe that it is necessary to modify the powers granted to the government through the Constitution, it should be done through constitutional amendments instead of through force. ਕਿ ਵੀ ਜੇ ਕੋਈ ਹੋਰ ਤੁਸੀਂ ਕਰਨਾ ਹੈ ਤਾਂ ਉਹਦੇ 'ਚ ਅਮੈਂਡਮੈਂਟ ਕਰ ਲਓ ਕਨਸਟੀਟਿਊਸ਼ਨ 'ਚ, ਪਰ ਕਿਸੇ ਬੰਦੇ ਨੂੰ ਵੀ ਇੰਨਾ ਮਜ਼ਬੂਤ ਨਾ ਬਣਾਓ ਕਿ ਉਹ ਬਾਕੀ ਸਾਰੇ ਕਾਨੂੰਨ ਦੀ ਜਿਹੜੀ ਹੈ ਉਹ ਜਖਨਾ ਪੁੱਟ ਦੇ। ਔਰ ਅੱਜ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ, ਜਾਰਜ ਵਾਸ਼ਿੰਗਟਨ ਦਾ ਫਰਮ ਬਿਲੀਵ ਸੀ ਕਿ ਬੇਸ਼ੱਕ ਚਰਚ ਐਂਡ ਸਟੇਟ ਸੈਪਰੇਟ ਹੋਣੇ ਚਾਹੀਦੇ ਨੇ, ਪਰ ਰਿਲੀਜਨ, ਮੋਰੈਲਿਟੀ ਜਿਹੜੀ ਹੈ, ਇਖਲਾਕ ਔਰ ਮਜ਼ਹਬ, ਇਹਦਾ ਇੱਕ ਬਹੁਤ ਵੱਡਾ ਰੋਲ ਹੈ ਇਨਸਾਨੀ ਜ਼ਿੰਦਗੀ 'ਚ ਵੀ, ਨੇਸ਼ਨ ਦੀ ਜ਼ਿੰਦਗੀ 'ਚ ਵੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ of all the dispositions and habits which lead to political prosperity, religion and morality are indispensable supports. Indispensable ਹੁੰਦਾ ਜਿਨ੍ਹਾਂ ਤੋਂ ਤੁਸੀਂ ਛੁਟਕਾਰਾ ਉਹਨਾਂ ਨੂੰ ਛੱਡ ਨਹੀਂ ਸਕਦੇ। In vain would that man claim that tribute of patriotism who should labor to subvert these great pillars of human happiness, these firmest props of the duties of men and citizens, the mere politician equally with the pious man ought to respect and to cherish them. ਕਿ ਵੀ ਇਹ pious man, ਇਹ ਧਰਮ, ਇਸ ਦਾ ਇੱਕ ਰੋਲ ਹੈ ਇਖਲਾਕ ਦਾ। ਔਰ ਫਿਰ ਉਹਨਾਂ ਨੇ ਜਿਹੜੀ ਹੈ ਕਿ ਵੀ ਗਵਰਨਮੈਂਟ ਦੀ ਨੀਤੀ, ਕ੍ਰੈਡਿਟ ਐਂਡ ਬੋਰੋਇੰਗ ਕੀ ਹੋਏ, ਫੋਰਨ ਰਿਲੇਸ਼ਨਸ ਐਂਡ ਫ੍ਰੀ ਟ੍ਰੇਡ ਕੀ ਹੋਏ, ਔਰ ਜਿਹੜੀ ਉਹਨਾਂ ਦੀ ਸਾਰੇ ਇੰਟੈਂਸ਼ਨ ਸੀ ਡਿਫੈਂਸ ਆਫ ਦਾ ਪ੍ਰੋਕਲੈਮਿਟੀ ਆਫ ਨਿਊਟਰੈਲਿਟੀ, ਕਿਉਂਕਿ ਫ੍ਰੈਂਚ ਰੈਵੋਲੂਸ਼ਨਰੀ ਵਾਰ ਉਹਦੇ 'ਚ ਕਈਆਂ ਦਾ ਸੀ ਕਿ ਦੇਖੋ ਫ੍ਰੈਂਚ ਨਾਲ ਸਾਡਾ ਡੀਲ ਸੀ ਤੇ ਵਾਈ ਵੀ ਆਰ ਨਾਟ ਸਪੋਰਟਿੰਗ them ਓਪਨਲੀ। ਹਾਲਾਂਕਿ ਸਿੰਪੈਥੀ ਸੀ, ਸਪੋਰਟ ਵੀ ਥੋੜੀ ਬਹੁਤ ਸੀ। ਉਹ ਜਿਹਨੇ ਡਿਫੈਂਡ ਕੀਤਾ ਕਿ ਵੀ ਇੱਕ ਸਟੇਜ ਆਉਂਦੀ ਹੈ ਤਾਂ ਤੁਹਾਨੂੰ ਨਿਊਟਰੈਲਿਟੀ ਵੀ ਰੱਖਣੀ ਪੈਂਦੀ ਹੈ। ਔਰ ਉਹਨਾਂ ਨੇ ਜਿਹੜਾ ਅਖੀਰ ਦੇ ਵਿੱਚ ਇਹ ਵੀ ਇਹ ਹਿਊਮਿਲਿਟੀ ਔਰ ਗ੍ਰੇਟਨੈਸ ਹੁੰਦੀ ਹੈ। Washington closes his farewell address letter to the American people by asking them to forgive any failures which may have occurred during his service to the country, assuring them that they were due to his own weaknesses and by no means into। ਉਹਨੇ ਕਿਹਾ ਜੀ ਮੇਰੀਆਂ ਬਹੁਤ ਖਾਮੀਆਂ ਨੇ, ਮੈਂ ਬਹੁਤ ਆਪਣੀ ਸੇਵਾ 'ਚ ਖਾਮੀਆਂ ਕੀਤੀਆਂ ਹੋਣਗੀਆਂ, ਪਰ ਮੈਂ ਜਾਣਬੁੱਝ ਕੇ ਨਹੀਂ ਕੀਤੀਆਂ। ਜੇ ਮੇਰੇ ਤੋਂ ਹੋਈਆਂ ਨੇ ਤਾਂ ਮੈਨੂੰ ਮਾਫ ਕੀਤਾ ਜਾਏ। ਔਰ ਇਹ ਜਿਹੜਾ ਪਾਰਟ ਹੈ ਮੈਂ ਸਮਝਦਾ ਕਿ ਜਿਹਦੇ 'ਚ ਜੇ ਗੁਰੂ ਸਾਹਿਬ ਨੇ ਨਿਮਰਤਾ ਨੂੰ ਧਰਤਰ ਆਜੂ ਤੋਲੀ ਹੈ, ਨਿਵੇਂ ਸੋ ਗੌਰਾ ਹੋਏ, ਤੇ ਜਾਂ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਇਹ ਫਰਮਾਇਆ। ਤੇ ਇਹੀ ਗੁਣ ਹੁੰਦੇ ਨੇ। ਜੇ ਉਸ ਵੇਲੇ ਇਹ ਸਾਰੇ ਜਾਇੰਟ ਸੀ ਵਾਸ਼ਿੰਗਟਨ ਦੇ ਨਾਲ ਤੇ ਉਹਨਾਂ ਨੇ ਕਲੋਨੀਅਲ ਵਾਰ ਜਿੱਤੀ। ਅਸੀਂ ਵੀ 18th ਸੈਂਚੁਰੀ 'ਚ ਇੱਕ ਪੀਰੀਅਡ ਸੀ ਸਾਡੇ ਉਹਨਾਂ ਬਜ਼ੁਰਗਾਂ ਦੇ ਵਿੱਚ, ਸਰ ਜੱਸਾ ਸਿੰਘ ਆਲੂਵਾਲੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ, ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਇਹ ਇੱਕੋ ਵੇਲੇ ਇਸ ਕਿਸਮ ਦੇ ਗ੍ਰੇਟ ਕਰੈਕਟਰ ਸੀ ਜਿਨ੍ਹਾਂ ਨੇ ਇੱਕੋ ਟਾਈਮ 'ਚ ਫਿਰ ਮੁਗਲਿਆ ਹਕੂਮਤ ਦੇ ਨਾਲ ਵੀ ਟੱਕਰ ਲਈ, ਅਫਗਾਨ ਧਾੜਵੀਆਂ ਨੂੰ ਵੀ ਦਰਾ ਖੈਬਰ ਤੋਂ ਪਾਰ ਧੱਕਣ ਦਾ ਵਾਲਾ ਜਿਹੜਾ ਪਾਰਟ ਸੀ ਉਸ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਇਨੀਸ਼ੀਅਲੀ ਪਿਵਟਲ ਰੋਲ ਪਲੇ ਕੀਤਾ। ਸੋ ਅਸੀਂ ਅੱਜ ਜਿੱਥੇ
ਪ੍ਰੈਜ਼ੀਡੈਂਟ ਡੇ ਸੈਲੀਬ੍ਰੇਟ ਕਰ ਰਹੇ ਹਾਂ। ਅਸੀਂ ਵੈਸੇ ਨਹੀਂ ਕਰ ਰਹੇ, ਅਸੀਂ ਤਾਂ ਸ਼ੋਅ ਕਰ ਰਹੇ ਹਾਂ, ਕਿਉਂਕਿ ਸਾਨੂੰ ਇਹ ਸੀ ਕਿ ਵੀ ਸਾਡੇ ਦਰਸ਼ਕ ਇੰਤਜ਼ਾਰ ਕਰਦੇ ਰਹਿੰਦੇ ਨੇ, ਸਾਨੂੰ ਛੁੱਟੀ ਦੇ ਕੇ ਵੀ ਰਾਜੀ ਨਹੀਂ ਹੁੰਦੇ, ਪਰ ਵੀ ਇੰਜੋਇਡ, ਕਿਉਂਕਿ ਅਸੀਂ ਇਸ ਦਿਨ ਦੇ ਉੱਤੇ ਇਹਨਾਂ ਮਹਾਨ ਸ਼ਖਸੀਅਤਾਂ ਨੂੰ ਟ੍ਰਿਬਿਊਟ ਦੇ ਰਹੇ ਔਰ ਇਹੀ ਸਾਡੇ ਲਈ ਸੈਲੀਬ੍ਰੇਸ਼ਨ ਹੈ। ਪਰ ਹੁਣ ਜਿਹੜਾ ਅੱਜ ਇਹ 45ਵੇਂ ਪ੍ਰੈਜ਼ੀਡੈਂਟ ਦਾ ਲੇਖਾ ਜੋਖਾ 1 ਮਹੀਨੇ ਦਾ, ਜਿਹਨੂੰ ਫਸਟ ਮੰਥ ਨੂੰ ਇੱਥੇ ਹਨੀਮੂਨ ਕਹਿੰਦੇ ਨੇ ਕਿ ਵੀ ਇਹ ਪ੍ਰੈਜ਼ੀਡੈਂਟ ਆਫਿਸ ਦਾ, ਪਰ ਇਹਨੇ ਹਨੀਮੂਨ 'ਚ ਹੀ ਚੌਂਟੇ ਚੱਕ ਦਿੱਤੇ ਨੇ। ਅੱਗੇ ਕੀ ਅੱਜ ਗੱਲ ਹੋ ਰਹੀ ਸੀ ਕਿ ਇੰਡੀਆ ਦੇ ਮੋਦੀ ਨੇ ਤੇ ਇੱਥੇ ਟਰੰਪ ਨੇ, ਹਾਂ ਇਹ ਤਾਂ ਟਵਿਨ ਜਾਪਦੇ ਨੇ, ਜੀ ਇਹਨਾਂ ਦੇ ਸੇਮ ਨੀਤੀਆਂ ਨੇ, ਵਿਚਕਾਰ 7 ਸਮੁੰਦਰਾਂ ਦੇ ਇਹ ਹੈ। ਔਰ ਮੈਂ ਦੇਖ ਰਿਹਾ ਸੀ ਕਿ ਇੱਕ ਬੜੀ ਅੱਛੀ ਰਿਪੋਰਟਿੰਗ ਡੈਰਕ ਚੌਲੇਟ, ਕੋਲਿਨ ਕਾਰਲੀ ਐਂਡ ਜੂਲੀ ਸਮਿਥ, ਇਹ ਫੋਰਨ ਪਾਲਿਸੀ ਮੈਗਜ਼ੀਨ ਦੇ ਵਿੱਚ ਇਹਨਾਂ ਦਾ ਆਰਟੀਕਲ ਤਾਂ ਲੰਬਾ ਚੌੜਾ ਹੈ ਔਰ ਮੈਂ ਟਾਈਮ ਮੁਤਾਬਕ ਸਾਰਾ ਤਾਂ ਨਹੀਂ ਡਿਸਕਸ ਕਰ ਸਕਾਂਗਾ। ਉਹਦਾ ਹੈਡਲਾਈਨ ਇਹ ਹੈ ਕਿ ਪ੍ਰੈਜ਼ੀਡੈਂਟ ਟਰੰਪਸ ਟੈਰੀਬਲ 1 ਮੰਥ ਰਿਪੋਰਟ ਕਾਰਡ, ਔਰ ਉਹਦੇ 'ਚ ਲਗਭਗ 10 ਨੁਕਤੇ ਉਹਨਾਂ ਨੇ ਡਿਸਕਸ ਕੀਤੇ ਨੇ ਕਿ ਵੀ ਸਾਰੇ ਪੀਰੀਅਡ 'ਚ ਕੀ ਹੋਇਆ। ਪਹਿਲਾ ਉਹਨਾਂ ਨੇ ਕਿਹਾ ਪ੍ਰੋਸੈਸ ਵਾਸ਼ਿੰਗਟਨ ਵਾਂਟਸ love to talk about process, but the sloppy and rushed way in which the administration rolled out its executive order on immigration makes the best case for why process really matters. ਕਿ ਵੀ ਇਹਨੇ ਪ੍ਰੋਸੈਸ ਦਾ ਕੰਮ ਹੀ ਕਰ ਰੌਲਾ ਪ੍ਰੋਸੈਸ ਕਰ ਰਹੇ ਨੇ, ਪਰ ਜਿਵੇਂ ਇਮੀਗ੍ਰੇਸ਼ਨ ਨੀਤੀ ਬਿਨਾਂ ਕਿਸੇ ਨੂੰ ਦੇਖਿਆ ਔਰ ਮੁੜ ਕੇ ਅਦਾਲਤਾਂ ਨੇ ਉਹਦੇ ਤੇ ਰੋਕ ਲਾਈ ਕਿ ਵੀ ਇਹ ਆਪਣੇ ਆਪ 'ਚ ਦੱਸਦਾ ਹੈ ਵੀ ਪ੍ਰੋਸੈਸ ਕਿੰਨੀ ਇੰਪੋਰਟੈਂਟ ਹੈ। ਜੇ ਤੁਸੀਂ ਪ੍ਰੋਸੈਸ 'ਚੋਂ ਨਹੀਂ ਨਿਕਲਦੇ ਤੇ ਫਿਰ ਕੀ ਹੁੰਦਾ, ਇਹਦੇ 'ਚ ਹੋਰ ਵੀ ਉਹਨਾਂ ਨੇ ਡਿਸਕਸ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਇਹ ਕੀ ਹੈ, ਹੂ ਇਜ਼ ਸਪੀਕਿੰਗ ਫਾਰ ਹੂਮ। ਵਾਈਟ ਹਾਊਸ ਦਾ ਇੱਕ ਬਿਆਨ ਕੁਛ ਹੁੰਦਾ ਹੈ, ਆਪਣੇ ਟਰੰਪ ਸਾਹਿਬ ਆਪਣੀ ਟਵਿੱਟਰ ਦੇ ਉੱਤੇ ਕੁਝ ਹੋਰ ਟਵੀਟ ਕਰ ਦਿੰਦੇ ਨੇ ਤੇ ਫਿਰ ਜਦੋਂ ਕੋਈ ਮੀਡੀਆ 'ਚ ਕੋਈ ਕਹਿੰਦਾ ਫਿਰ ਉਹਦੇ ਦੁਆਲੇ ਹੋ ਜਾਂਦੇ ਨੇ। ਤੇ ਅੱਜ ਹੁਣ ਤਾਂ ਉਹ ਜਿਹੜੇ ਨੇ ਫਲੋਰੀਡਾ ਕੈਂਪੇਨ ਦੇ ਉੱਤੇ ਨਿਕਲੇ ਹੋਏ ਨੇ ਔਰ ਉਵੇਂ ਹੀ ਲੈਕਚਰ ਕਰ ਰਹੇ ਜਿਵੇਂ ਉਹਨਾਂ ਨੇ ਅਜੇ ਵੋਟਾਂ ਮੰਗਣੀਆਂ ਲੋਕਾਂ ਤੋਂ। ਮੈਂ ਅੱਜ ਹੀ ਕਿਸੇ ਨੂੰ ਸੁਣਾ ਰਿਹਾ ਸੀ, ਮੈਂ ਕਿਹਾ ਗਿਆਨੀ ਜ਼ੈਲ ਸਿੰਘ ਬਾਰੇ ਮਸ਼ਹੂਰ, ਕਿਉਂਕਿ ਗਿਆਨੀ ਜ਼ੈਲ ਸਿੰਘ ਬੇਸਿਕਲੀ ਤਾਂ ਪ੍ਰਚਾਰਕ ਸੀ ਸਿੱਖੀ ਦਾ, ਉਹਦੇ 'ਚ ਹੋ ਗਿਆ ਕਿ ਉਹ ਫਿਰ ਪੰਜਾਬ ਦਾ ਚੀਫ ਮਿਨਿਸਟਰ ਵੀ ਰਿਹਾ, ਹੋਮ ਮਿਨਿਸਟਰ ਵੀ ਰਿਹਾ, ਪ੍ਰੈਜ਼ੀਡੈਂਟ ਵੀ ਬਣ ਗਿਆ ਜੀ। ਤੇ ਜਦੋਂ ਉਹ ਪ੍ਰੈਜ਼ੀਡੈਂਟ ਵੀ ਬਣ ਗਿਆ, ਜਦੋਂ ਕਿਤੇ ਦੌਰੇ ਤੇ ਜਾਂਦਾ ਸੀ, ਉਹ ਆਪਣੇ ਜਿਹੜੇ ਉਹਦੇ ਪ੍ਰੋਗਰਾਮ ਬਣਾਉਣ ਵਾਲੇ ਉਹਨੂੰ ਕਹਿੰਦਾ ਸੀ ਪਤਾ ਕਰੋ ਉੱਥੇ ਕੋਈ ਗੁਰਦੁਆਰਾ ਹੈ, ਤੇ ਉਹ ਉੱਥੇ ਜਾਂਦਾ ਜ਼ਰੂਰ ਸੀ। ਫਿਰ ਉਹ ਖੜੇ ਹੋ ਕੇ ਬੋਲਣਾ, ਤੇ ਉਹ ਆਪਣੇ ਬੜੇ ਨੇੜਲੇ ਦੋਸਤਾਂ ਨੂੰ ਕਹਿੰਦਾ ਸੀ ਮੈਂ ਪ੍ਰੈਜ਼ੀਡੈਂਟ ਬਣ ਗਿਆ, ਪਰ ਜੋ ਸਵਾਲ ਗੁਰਦੁਆਰੇ ਖਲੋ ਕੇ ਬੋਲਣ ਦਾ ਆਉਂਦਾ ਨਾ ਉਹ ਹੋਰ ਕਿਤੇ ਨਹੀਂ ਆਉਂਦਾ। ਸੋ ਹੁਣ ਟਰੰਪ ਵਾਈਟ ਹਾਊਸ 'ਚ ਬੈਠਾ, ਇਹਨੂੰ ਭੁੱਲ ਗਿਆ ਵੀ ਉਹ ਪ੍ਰੈਜ਼ੀਡੈਂਟ ਹੈ। ਉਹਨੇ ਉਹਨਾਂ ਨੂੰ ਕਿਹਾ ਹੋਣਾ ਵੀ ਕੱਢੋ ਕੈਂਪੇਨ ਟ੍ਰੇਲ, ਮੈਂ ਵਾਪਸ ਜਿਹੜਾ ਲੋਕਾਂ ਨੂੰ ਖੜ ਕੇ ਕਿਸੇ ਨੂੰ ਸਰਬ ਕਰ ਰਿਹਾ, ਕਿਸੇ ਨੂੰ ਹੂ ਹਾ ਹੋ ਰਿਹਾ, ਉੱਥੇ ਫਿਰ ਪਹੁੰਚ ਗਿਆ। ਮੈਨੂੰ ਉਹਦਾ ਦੇਖ ਕੇ ਮੈਂ ਕਿਹਾ ਇਹਦਾ ਹਾਲ ਜ਼ੈਲ ਸਿੰਘ ਵਾਲਾ ਹੀ ਹੈ ਵੀ ਇਹ ਬਹਿ ਗਿਆ ਵਾਈਟ ਹਾਊਸ, ਕਿਸਿਆ ਪਿਟਿਆ ਜਾ, ਇਹਨੂੰ ਪਤਾ ਨਹੀਂ ਹੈ ਕਿ ਵੀ ਐਡਮਿਨਿਸਟ੍ਰੇਸ਼ਨ ਚੱਲਦਾ ਕਿਵੇਂ। ਸੋ ਇਹੀ ਹਾਲ ਐਡਮਿਨਿਸਟ੍ਰੇਸ਼ਨ, ਕਿਉਂਕਿ ਜਦੋਂ ਤੱਕ ਇਨ ਯੂਨੀਸਨ ਇਨ ਲਾਈਨ ਗੱਲ ਨਹੀਂ ਹੁੰਦੀ, ਗੱਲ ਤੁਰਦੀ ਨਹੀਂ ਹੈ, ਦਾ ਐਡਮਿਨਿਸਟ੍ਰੇਸ਼ਨ ਕੰਟੀਨਿਊਜ਼ ਟੂ ਪ੍ਰੈਜ਼ੈਂਟ 2 sides ਟੂ ਐਵਰੀ ਸਟੋਰੀ। ਫਿਰ ਜਦੋਂ ਮੀਡੀਆ ਉਹਨਾਂ ਨੂੰ ਐਕਸਪੋਜ਼ ਕਰਦਾ, ਫਿਰ ਕਹਿੰਦਾ ਯਾ ਦੇਰ ਆਰ ਆਲਟਰਨੇਟ ਫੈਕਟਸ। ਉਹ ਵੀ ਸੱਚ ਤਾਂ ਸੱਚ ਹੁੰਦਾ, ਉਹਦੇ 'ਚ ਤਾਂ ਕੋਈ ਦੋ ਨਹੀਂ ਹੁੰਦਾ, ਬਟ ਕਹਿੰਦਾ ਜੀ ਜਿਹੜੇ ਤੱਥ ਨੇ ਉਹ ਵੀ ਆਲਟਰਨੇਟ ਵੀ ਹੋ ਸਕਦੇ ਨੇ। ਔਰ ਇਹੀ ਗੱਲ ਉਹਨਾਂ ਨੇ one presented by the White House often in the form of presidential tweet and another presented by cabinet officials like Secretary of Defense Mattis ਕਿ ਵੀ ਇਹ ਹੁਣ ਪਤਾ ਨਹੀਂ ਵੀ ਹੁਕਮ ਕਿਹਦਾ ਚੱਲ ਰਿਹਾ, ਉਹ ਇੱਕੋ ਵੇਲੇ ਦੋ। ਫਿਰ ਤੀਸਰਾ ਉਹਨਾਂ ਨੇ ਕਿਹਾ staffing gaps are a huge problem. Trump prides himself on the speed with which his administration has made cabinet picks, but his team has been setting records for the slowest appointment of second and third tier political appointment. ਹੁਣ ਤਾਂ ਇਹ ਹੈ ਕਿ ਵੀ ਲੋਕ ਜਿਹਨਾਂ ਨੂੰ ਅਪਾਇੰਟ ਕਰਨਾ ਉਹ ਘਰਾਂ 'ਚੋਂ ਦੌੜ ਜਾਂਦੇ, ਕਹਿੰਦੇ ਕਿ ਟਰੰਪ ਮੈਨੂੰ ਲਾ ਹੀ ਨਾ ਦੇ ਅਹੁਦੇ ਤੇ। ਸੋ ਕਿੰਨੇ ਜਿਹੜੇ ਨੇ ਉਹ ਫਲਿਨ ਜਿਹੜਾ ਜਿਹਦਾ ਸਾਰਾ ਉਹਦੇ 'ਚ ਰਸ਼ੀਅਨ ਇੰਟੈਲੀਜੈਂਸ ਦੇ ਨਾਲ ਸੰਬੰਧ ਜੁੜੇ, ਉਹ ਭੱਜਿਆ ਔਰ ਇੱਕ ਹੋਰ ਨੂੰ ਇਹ ਕਰਨਾ ਚਾਹੁੰਦਾ ਸੀ, ਉਹਨੇ ਵੀ ਕਿਹਾ ਜੀ ਮਾਫ ਕਰੋ ਬਾਬਾ ਮਾਫ ਕਰੋ। ਉਹਨੇ ਕਿਹਾ ਵੀ ਪਤਾ ਨਹੀਂ ਇਹਨੇ ਕਿੱਥੇ ਸੁੱਟਣੇ। ਫਿਰ ਜਿਹੜਾ ਸਭ ਤੋਂ ਖਤਰਨਾਕ, ਔਰ ਮੇਰਾ ਅਸੀਂ ਤਾਂ ਸ਼ੁਰੂ ਦਾ ਜੀ ਇਸ ਬਾਰੇ ਪ੍ਰੈਡਿਕਸ਼ਨ ਵੀ ਕੀਤੀ ਹੋਈ ਹੈ, ਕਿਹਾ ਹੋਇਆ ਕਿ ਵੀ ਇਹ ਜਿਹੜਾ ਰਸ਼ੀਅਨ ਇੰਟੈਲੀਜੈਂਸ ਦੇ ਨਾਲ ਜਿਹੜਾ ਕੈਂਪੇਨ ਦੇ ਦੌਰਾਨ ਹੀ ਸੰਬੰਧ ਹੈ, ਅਲਟੀਮੇਟਲੀ ਇਹ ਇੰਪੀਚ ਵੱਲ ਲਿਜਾਏਗਾ ਪ੍ਰੈਜ਼ੀਡੈਂਟ ਨੂੰ। ਔਰ ਮੈਂ ਅੱਜ ਹੀ ਆਪਣੇ ਸਟਾਫ ਨਾਲ ਗੱਲ ਕਰ ਰਿਹਾ ਸੀ ਇੱਥੇ ਟੈਕਨੀਕਲ ਟੀਮ ਨਾਲ ਕਿ
ਅਮਰੀਕਾ ਦੇ ਵਿੱਚ ਹੁਣ ਵਾਸ਼ਿੰਗਟਨ ਦੇ ਵਿੱਚ ਜਿਹੜਾ ਵੱਡਾ ਸਕੈਂਡਲ ਵਾਟਰਗੇਟ ਸਕੈਂਡਲ ਹੁੰਦਾ ਹੈ, ਜੀ ਹੁਣ ਉਹ ਇੱਕ ਹੋਟਲ ਹੈ, ਉਹਦੇ ਚ ਉਹਨਾਂ ਦੀ ਡੈਮੋਕ੍ਰੇਟਾਂ ਦੀ ਕਨਵੈਨਸ਼ਨ ਸੀ। ਪ੍ਰੈਜ਼ੀਡੈਂਟ ਨਿਕਸਨ, ਬੜਾ ਬ੍ਰਿਲੀਅੰਟ ਪ੍ਰੈਜ਼ੀਡੈਂਟ, ਉਹਨੇ ਇੰਟੈਲੀਜੈਂਸ ਰਾਹੀਂ ਉਹਨੂੰ ਬੱਗ ਕੀਤਾ ਹੋਇਆ ਸੀ ਔਰ ਵਾਸ਼ਿੰਗਟਨ ਪੋਸਟ ਦੇ ਇੱਕ ਰਿਪੋਰਟਰ ਨੇ ਸਕੂਪ ਕੀਤਾ, ਅੰਦਰੋਂ ਜਾਣਕਾਰੀ ਉਹਨੂੰ ਮਿਲੀ ਕਿ ਵੀ ਉਹਨੂੰ ਬੱਗ ਕੀਤਾ। ਉਹ ਇੰਨਾ ਵੱਡਾ ਸਕੈਂਡਲ ਬਣਿਆ ਕਿ ਵੀ ਅਮਰੀਕਾ 'ਚ ਤੁਸੀਂ ਇਵੇਂ ਨਹੀਂ ਕਰ ਸਕਦੇ ਕਿ ਨਿਕਸਨ ਦੇ ਸਾਹਮਣੇ ਉਹਨਾਂ ਨੇ ਦੋ ਚੋਇਸਿਸ ਫਿਰ ਹਾਊਸ ਨੇ ਰੱਖੀਆਂ, ਸੈਨੇਟ ਔਰ ਹਾਊਸ ਨੇ, ਵੀ ਈਦਰ ਰਿਜ਼ਾਈਨ ਔਰ ਬੀ ਰੈਡੀ ਫॉर ਇੰਪੀਚਮੈਂਟ, ਹੀ ਹੈਡ ਟੂ ਰਿਜ਼ਾਈਨ। ਸੋ ਜੇ ਨਿਕਸਨ ਜਿਹੜਾ ਹੈ ਇਸ ਗੱਲ ਦੇ ਲਈ, ਵਾਟਰਗੇਟ ਸਕੈਂਡਲ ਕਿੰਨਾ ਵੱਡਾ ਅਮਰੀਕਨ ਹਿਸਟਰੀ 'ਚ ਬਣ ਗਿਆ ਜੀ, ਇੱਥੇ ਤਾਂ ਨੇਸ਼ਨ ਦੀ ਸਿਕਿਉਰਿਟੀ ਕੰਪਰੋਮਾਈਜ਼ ਹੋਈ ਔਰ ਕਿਸ ਲੈਵਲ ਤੋਂ ਹੋਈ ਹੈ। ਜੀ ਜੀ ਸੋ ਜ਼ਾਹਿਰ ਹੈ ਵੀ ਆਲਰੇਡੀ, ਔਰ ਇਸ ਨੂੰ ਇਵਨ ਇਹਨਾਂ ਨੇ ਵੀ, ਕ੍ਰੈਮਲਿਨ ਗੇਟ ਇਜ਼ਨਟ ਗੋਇੰਗ ਅਵੇ, ਵਾਟਰਗੇਟ ਦੇ ਨਾਂ ਤੇ, ਕਿ ਇਹ ਕ੍ਰੈਮਲਿਨ ਰਸ਼ੀਅਨ ਕੈਪੀਟਲ, ਕਿ ਵੀ ਇਹ ਜਿਹੜਾ ਹੁਣ ਕ੍ਰੈਮਲਿਨ ਨਾਲ ਸੰਬੰਧਾਂ ਦੀ ਗੱਲ ਹੈ ਇਹ ਨਹੀਂ ਜਾਏਗੀ। ਗਿਵਨ ਫਲਿਨਸ unceremonious departure over his calls to the Russian ambassador during the transition and his supposed misrepresentation of those called to his own colleagues, the story about Trump's ties to Russia can't simply be swept under the rug। ਇਹ ਲੰਬੀ ਚੌੜੀ ਹੈ ਕਿ ਵੀ ਇਹ ਕਿਵੇਂ ਅਲਟੀਮੇਟਲੀ ਇਹ ਜਿਹੜਾ ਕ੍ਰੈਮਲਿਨ ਗੇਟ ਹੈ ਉਹਨੂੰ ਫਿਰ ਹੰਟ ਕਰੇਗਾ। ਫਿਰ ਪੰਜਵਾਂ ਇਹਨਾਂ ਦਾ ਹੈਗਾ ਕੰਪੀਟਿੰਗ ਸੈਂਟਰਸ ਆਫ ਗ੍ਰੈਵਿਟੀ ਐਟ ਦਾ ਵਾਈਟ ਹਾਊਸ ਓਨਲੀ ਬ੍ਰਿੰਗ ਡਿਸਫੰਕਸ਼ਨ, ਕਿ ਵੀ ਕਿਵੇਂ ਜਿਹੜਾ ਪੋਲਰਾਈਜ਼ ਹੋ ਰਿਹਾ ਹੈ, ਕੌਣ ਕਿੱਧਰ ਨੂੰ ਜਾ ਰਿਹਾ ਹੈ, ਇਹ ਸਾਰਾ ਪਾਰਟ। ਛੇਵਾਂ ਫॉर द ਬਿਗ ਟਾਕ ਮੇਜਰ ਸ਼ਿਫਟਸ ਇਨ ਨੈਸ਼ਨਲ ਸਿਕਿਉਰਿਟੀ ਪਾਲਿਸੀ ਹੈਵ ਯੈਟ ਟੂ ਬੀ ਸੀਨ। ਗੱਲਾਂ ਬਹੁਤ ਕੀਤੀਆਂ ਹੋਈਆਂ ਨੇ ਬਟ ਕਿੱਥੇ ਸਿਕਿਉਰਿਟੀ, ਚਾਈਨਾ ਨਾਲ ਰਿਲੇਸ਼ਨ, ਪਹਿਲਾਂ ਕਹਿਤਾ ਵਨ ਚਾਈਨਾ ਪਾਲਿਸੀ ਨੂੰ ਅਸੀਂ ਨਹੀਂ ਮੰਨਦੇ, ਫਿਰ ਮਾਫੀ ਮੰਗ ਲਈ ਜੀ ਵਨ ਚਾਈਨਾ ਪਾਲਿਸੀ ਨੂੰ ਮੰਨਦੇ। ਸਾਊਥ ਚਾਈਨਾ ਸੀ ਦਾ ਦਬਕਾ ਮਾਰਿਆ ਵੀ ਇਹਨੂੰ ਅਸੀਂ ਜਿਹੜਾ ਉਹ ਪ੍ਰੋਵੋਕੇਸ਼ਨ ਮੰਨਦੇ ਹਾਂ, ਫਿਰ ਉਹ ਗੱਲ ਉਹੀ ਹੈ ਕਿ ਵੀ ਬੜੀ ਬੜਕ ਮਾਰੀ ਕਿ ਅਜੇ ਸਾਹ ਨੂੰ ਨੇ, ਉਹਨਾਂ ਨੇ ਕਿਹਾ ਕੀ ਕਿਹਾ, ਉਹ ਕਹੇ ਹਾਂ ਸਾਹ ਨੂੰ ਨੇ, ਫਿਰ ਉਹਨੇ ਕਿਹਾ ਜੀ ਕੀ ਹੈ, ਉਹਨੇ ਕਿਹਾ ਜੀ ਗਊ ਦੇ ਜਾਏ। ਹੁਣ ਇੱਕੋ ਵੇਲੇ ਸਾਹਨ ਵੀ ਹੈ ਗਊ ਦੇ ਜਾਏ ਤਾਂ ਤੁਸੀਂ ਨਹੀਂ ਨਾ, ਜਾਂ ਤੁਸੀਂ ਸਾਹਨ ਹੋ ਜਾਂ ਗਊ ਦੇ ਜਾਏ, ਸੋ ਬੜਕਾਂ ਸਾਹਨ ਵਾਲੀਆਂ ਮਾਰੀਆਂ, ਬਣ ਅਲਟੀਮੇਟਲੀ ਗਊ ਦੇ ਜਾਏਗੇ। ਐਂਡ ਮੈਟਿਸ ਇਜ਼ ਬਿਕਮਿੰਗ ਟੂ ਬਿਗ ਟੂ ਫੇਲ। ਔਰ ਇਹ ਜਿਹੜਾ ਵਾਸ਼ਿੰਗਟਨ ਦੇ ਵਿੱਚ ਸੈਕਟਰੀ ਆਫ ਡਿਫੈਂਸ ਮੈਟਿਸ ਦੀ ਗੱਲ ਹੈ ਕਿ ਵੀ ਇਹ ਲੱਗਦਾ ਸੀ ਕਿ ਵੀ ਇਹ ਸੇਵ ਕਰੇਗਾ, ਬਟ ਉਹਨੂੰ ਵਿਚਾਰੇ ਨੂੰ ਵੀ ਕੋਈ ਬਹੁਤਾ ਥਾਂ ਟਿਕਾਣਾ ਲੱਭ ਨਹੀਂ ਰਿਹਾ। ਔਰ 8ਵਾਂ ਟਰੰਪ ਵਿਲ ਨਾਟ ਚੇਂਜ। ਉਹਨਾਂ ਨੇ ਕਿਹਾ ਜੀ ਇਹ ਵਾਰਿਸ ਸ਼ਾਹ ਨਾਲ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆ ਜੀ, ਕਿ ਵੀ ਉਹਨਾਂ ਨੇ ਜਾਣਾ ਨਹੀਂ। ਲਾਸਟ ਈਅਰ ਆਲ ਆਫ ਟਰੰਪਸ opponents in the Republican primary and Obama and Clinton during the general election agreed on one thing, that he is temperamentally unfit to be the leader of the free world. Trump is erratic, self-absorbed, intellectually uncurious and vindictive। ਬੜੇ ਸਟਰੋਂਗ ਸ਼ਬਦ ਨੇ ਅੰਗਰੇਜ਼ੀ ਦੇ, ਬਦਲਾਖੋਰ ਹੈ, ਕੀਨਾ ਪਰਵਰ ਜਿਹਨੂੰ ਕਹਿੰਦੇ ਨੇ। ਔਰ ਇਹ ਜਿਹੜਾ ਟੈਂਪਰਾਮੈਂਟਲ, ਖਿਨਮੈ ਅਵਰ ਖਿਨੈ ਮੈਂ ਅਵਰਾ, ਇੰਟੈਲੈਕਚੁਅਲੀ ਅਨਕਿਊਰੀਅਸ, ਉਹਨੂੰ ਹੈ ਹੀ ਨਹੀਂ ਕੋਈ। ਹੁਣ ਉਹ ਇੱਕ ਖਬਰ ਦੇ ਉੱਤੇ ਕਹਿ ਦਿੱਤਾ, ਉਹਦੇ ਸਵੀਡਨ ਕੇ ਕਿਹਦੇ ਦੁਆਲੇ ਹੋ ਗਿਆ, ਕਹਿੰਦਾ ਫੌਕਸ ਨਿਊਜ਼ ਦੀ ਖਬਰ ਮੈਂ ਦੇਖੀ ਤੇ ਉਹਨੇ ਕਰਤਾ, ਉਹਨੇ ਕਿਹਾ ਉਹ ਤਾਂ ਹੈ ਹੀ ਨਹੀਂ, ਕੰਟਰੀ ਨੇ ਵੀ ਪ੍ਰੋਟੈਸਟ ਕੀਤਾ ਵੀ ਕੋਈ ਸ਼ਰਮ ਕਰ, ਬਿਨਾਂ ਅਨਕਨਫਰਮਡ ਗੱਲਾਂ ਕਰ ਰਹੇ। ਫਿਰ ਸਟੈਪ ਯੋਰ ਸੈਲਫ ਇਨ ਬਿਕੋਜ਼ ਦਾ ਰੀਅਲ ਟੈਸਟ ਇਜ਼ ਸਟਿਲ ਕਮਿੰਗ। ਸੋ ਇਹ ਉਹਨਾਂ ਨੇ ਕਿਹਾ ਸਟੈਪ ਵੀ ਆਪਣੀ ਪੇਟੀ ਬੰਨ ਲਓ, ਅਜੇ ਟਰੰਪ ਦਾ ਜਿਹੜਾ ਰੀਅਲ ਟੈਸਟ ਜਿਹੜਾ ਹੋਣਾ ਕਿ ਵੀ ਉਹ ਇਕੱਲਾ ਹੀ ਇਹਨੂੰ ਫਿਕਸ ਕਰਨ ਦੀਆਂ ਗੱਲਾਂ ਕਰਦਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਜਿਹੜੀ ਇਹ ਦੋ ਚੈਲੰਜ, ਔਰ ਜਿਹੜਾ ਜਦੋਂ ਅਸੀਂ ਜਾਰਜ ਵਾਸ਼ਿੰਗਟਨ ਨੇ ਬੈਲੈਂਸ ਆਫ ਪਾਵਰ ਦੀ ਗੱਲ ਕੀਤੀ ਤੇ ਇੱਕ ਪਾਰਟ ਉਹਦਾ ਬੜਾ ਇੰਪੋਰਟੈਂਟ ਸੀ ਜਿਹਦੇ 'ਚ ਸਿਵਲ ਸੁਸਾਇਟੀ, ਲੋਕ ਚੁੱਪ ਕਰਕੇ ਬਰਦਾਸ਼ਤ ਨਾ ਕਰਨ, ਔਰ ਮੀਡੀਆ। ਔਰ ਅਸੀਂ ਸਮਝਦੇ ਹਾਂ ਵੀ ਇਹ ਵੀ ਵਾਸ਼ਿੰਗਟਨ ਦੇ ਈਰਾ ਦੀ ਜਾਂ ਪਿਛਲੇ 200-250 ਸਾਲ ਦੀ ਅਮਰੀਕਾ ਦੀ ਸਟਰੈਂਥ ਹੈ ਕਿ ਸਿਵਲ ਸੁਸਾਇਟੀ ਖਲੋ ਗਈ। ਜੋ ਹੀ ਇਮੀਗ੍ਰੇਸ਼ਨ ਆਰਡਰ ਜਿਹੜੇ ਬਹੁਤੇ ਐਤਵਾਰ ਨੂੰ ਕੱਢਦਾ ਫਰਾਈਡੇ ਬਾਅਦ, ਤਾਂ ਕਿ ਕੋਈ ਅਦਾਲਤਾਂ ਤੱਕ ਪਹੁੰਚਣਾ ਹੋਵੇ ਤੇ ਜਹਾਜ਼ ਪੜ ਕੇ, ਜਿਵੇਂ ਸਪੌਂਟੇਨੀਅਸਲੀ ਅਮਰੀਕਾ ਦੇ ਲੋਕ ਨਿਊਯਾਰਕ, JFK, LA, ਡੈਲਸ, ਸੈਨ ਫਰਾਂਸਿਸਕੋ ਹਜ਼ਾਰਾਂ ਦੀ ਗਿਣਤੀ 'ਚ ਪਹੁੰਚ ਗਏ ਕਿ ਵੀ ਭੇਜੋ, ਕਿਵੇਂ ਭੇਜ ਦਿਓ। ਔਰ ਫਿਰ ਜਿਵੇਂ 7 ਦੇਸ਼ ਮੁਸਲਮਾਨਾਂ ਦੇ ਦੇਸ਼, ਔਰ ਇਹ ਜਿਹੜਾ ਪਿਛਲੇ ਦਿਨਾਂ 'ਚ ਇਸ ਵੀਕਐਂਡ ਦੇ ਉੱਤੇ, ਨਹੀਂ ਤਾਂ ਮੈਂ ਵੀ ਅਟੈਂਡ ਕਰਨਾ ਸੀ, ਮੈਂ ਵਾਸ਼ਿੰਗਟਨ ਸੀ, ਨਿਊਯਾਰਕ 'ਚ ਜਿਵੇਂ ਹੋਇਆ ਕਿ ਵੀ ਸਾਰੀ ਸਿਵਲ ਸੁਸਾਇਟੀ ਵਾਲੇ ਤਾਂ ਹੈ ਹੀ ਨੇ, ਹੁਣ ਈਵਨ ਰਿਲੀਜੀਅਸ ਗਰੁੱਪਸ ਨੇ ਇੱਥੇ ਟਾਈਮ ਸਕੁਏਅਰ ਦੇ ਵਿੱਚ ਇੱਕ ਜ਼ੋਰਦਾਰ ਪ੍ਰੋਟੈਸਟ ਕੀਤਾ, ਔਰ ਉਹਦੇ ਵਿੱਚ ਸਿੱਖ ਨੁਮਾਇੰਦਾ ਵੀ ਸੀ, ਸਿਮਰਜੀਤ ਸਿੰਘ ਪ੍ਰੋਫੈਸਰ ਹੈ ਇੱਥੇ, ਉਹਨੇ ਤਕਰੀਰ ਵੀ ਕੀਤੀ, ਮੈਨੂੰ ਫਖਰ ਮਹਿਸੂਸ ਹੋਇਆ। ਮੈਂ ਕਿਹਾ ਕਿ ਵੀ ਇਹ ਹੁਣ, ਔਰ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਹੱਥ ਵੀ ਇਹ ਨੇ, ਟੁਡੇ ਵੀ ਆਰ ਮੁਸਲਿਮਸ ਐਂਡ ਇਮੀਗ੍ਰੈਂਟਸ। ਉਹਨੇ ਕਿਹਾ ਜੀ ਠੀਕ ਹੈ, ਤੁਸੀਂ ਮੁਸਲਮਾਨਾਂ ਦੇ ਖਿਲਾਫ ਹੋ,
ਅਸੀਂ ਵੀ ਮੁਸਲਮਾਨ ਹਾਂ। ਜੀ ਔਰ ਉਹਨਾਂ ਨੇ ਕਿਹਾ ਹਜ਼ਾਰਾਂ ਲੋਕ ਕਿ ਵੀ ਅਸੀਂ ਇਸ ਨੂੰ ਕੰਡੈਮ ਕਰਦੇ। ਪ੍ਰੈਜ਼ੀਡੈਂਟ ਓਬਾਮਾ ਔਰ ਮਿਸ਼ਲ ਓਬਾਮਾ ਔਰ ਦੂਜੇ ਉਹਨਾਂ ਵੀ ਟੀ-ਸ਼ਰਟਸ ਪੜ੍ਹ ਕੇ ਮੈਸੇਜ ਦਿੱਤਾ ਹੈ ਕਿ ਭਾਈ ਇਹ ਮੁਲਕ ਜਿਹੜਾ ਹੈ ਇਹਦੇ 'ਚ ਅਸੀਂ ਇਸ ਕਿਸਮ ਦੀ ਗੱਲ ਨੂੰ ਜਿਹੜੀ ਹੈ ਟੋਲਰੇਟ ਨਹੀਂ ਕਰਾਂਗੇ। ਪਰ ਇਹ ਆਪਣੇ ਰਸਤੇ ਚੱਲੇ ਹੋਏ ਨੇ। ਜਿਨ੍ਹਾਂ ਨੇ ਇਸ ਕਿਸਮ ਦੇ ਪ੍ਰੋਟੈਸਟ ਹਿੱਸਾ ਲਿਆ ਜੀ ਉਹਨਾਂ 'ਚ ਦੇਖ ਰਹੇ ਸੀ ਵੀ ਕੁਝ ਜਿਹੜੀਆਂ ਇਹਨਾਂ ਦੀਆਂ ਸਰਕਾਰੀ ਟਾਈਪ ਕੰਪਨੀਆਂ ਨੇ, ਟਰੰਪ ਦਾ ਵਿਰੋਧ ਕਰਨ ਵਾਲੇ ਜਿਹੜੇ ਨੇ 100 ਦੇ ਕਰੀਬ ਜਿਹੜੇ ਨੇ ਕੋਲੋਰਾਡੋ ਦੀ ਜਿਵੇਂ ਕੰਪਨੀ ਦਾ ਮਾਲਕ ਹੈ ਸੈਰੋਟਸਕੀ, ਉਹਨਾਂ ਨੇ ਉਹਨਾਂ ਨੂੰ ਜਿਹੜਾ ਹੈ ਉਹ ਡਿਸਮਿਸ ਕੀਤਾ, ਨੌਕਰੀਓਂ ਕੱਢਿਆ। ਜੀ ਤੇ ਉਹਨਾਂ ਦੇ EMPLOYE ਵੀ ਕਹਿੰਦੇ ਨੇ ਜੀ ਕੋਈ ਗੱਲ ਨਹੀਂ, ਅਸੂਲਾਂ ਦੇ ਲਈ ਖਲੋਣ ਦੀ ਲੜਾਈ 'ਚ ਅਸੀਂ ਇਹਦੀ ਕੀਮਤ ਚੁਕਾਉਣ ਨੂੰ ਤਿਆਰ ਹੈ। ਪਰ ਸ਼ਿਕੰਜਾ ਟਰੰਪ ਦਾ ਵੀ ਕੱਸਿਆ ਜਾ ਰਿਹਾ। ਜਿਵੇਂ ਰਾਇਟਰ ਦੀ ਖਬਰ ਸੀ ਕਿ ਉਹਨਾਂ ਨੇ FBI ਜਿਹੜੀ ਹੈ 3 ਡਿਫਰੈਂਟ ਇਨਵੈਸਟੀਗੇਸ਼ਨ ਜਿਹੜੀਆਂ ਨੇ ਉਹਨਾਂ ਨੇ ਓਪਨ ਕਰ ਦਿੱਤੀਆਂ, ਜੀ ਜਿਹਦੇ 'ਚ ਖਾਸ ਤੌਰ ਤੇ ਵੀ ਕਿਸ ਇਹੀ ਰਸ਼ੀਅਨ ਕ੍ਰੈਮਲਿਨ ਗੇਟ ਔਰ ਇਸੇ ਤਰ੍ਹਾਂ ਜਿਹੜੀ ਵਿਰੋਧੀ ਆਵਾਜ਼ ਈਵਨ ਵਿਦਨ ਰਿਪਬਲਿਕਨ ਪਾਰਟੀ ਜੌਨ ਮੈਕੇਨ ਅਰੀਜ਼ੋਨਾ ਤੋਂ ਪ੍ਰੈਜ਼ੀਡੈਂਸ਼ੀਅਲ ਰੇਸ ਵੀ ਲੜੀ ਹੋਈ ਹੈ, ਉਹਨਾਂ ਨੇ ਸਗੋਂ ਦੁਨੀਆ ਨੂੰ ਕਿਹਾ the world not John McCain urges the world not to give up on America despite Trump। ਉਹਨਾਂ ਕਿਹਾ ਜੀ ਆਪ ਭਾਵੇਂ ਆ ਗਿਆ ਸਾਡੇ ਵਿੱਚ ਪਰ ਤੁਸੀਂ ਜਿਹੜਾ ਗਿਵ ਅਪ ਨਾ ਕਰਨਾ। ਸੋ ਬਹੁਤ ਕੁਝ ਚੱਲ ਰਿਹਾ। ਅੱਜ ਦੀ ਖਬਰ ਹੀ ਹੈ ਕਿ ਜਿਹੜਾ ਰਸ਼ੀਆ ਦਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਐਂਬੈਸਡਰ ਸੀ ਜਿਹੜਾ ਐਨਵੋਏ ਵਾਈਟਲੀ ਚੁਰਕਿਨ, ਉਹਦੀ ਡੈਥ ਹੋ ਗਈ। ਸੋ ਹਾਲਾਂਕਿ ਉਹਨੂੰ ਕਿਹਾ ਜੀ ਕੰਮ ਤੇ ਆ ਗਿਆ, ਬਹੁਤ ਰੈਗੂਲਰ ਸੀ, ਹਾਰਟ ਅਟੈਕ ਹੋ ਗਿਆ। ਪਰ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਹੁਣ ਜਦੋਂ ਇਸ ਕਿਸਮ ਦੀਆਂ ਡੈਥਸ ਹੁੰਦੀਆਂ ਨੇ, ਜਦੋਂ ਮੈਂ ਵਿਆਪਮ ਸਕੈਂਡਲ ਮੱਧ ਪ੍ਰਦੇਸ਼ 'ਚ ਆਇਆ, ਇੱਕੋ ਸਾਲ ਦੇ ਵਿੱਚ 40 ਮੌਤਾਂ, ਕੋਈ ਕਿਤੇ ਮਰ ਰਿਹਾ, ਕੋਈ ਕਿਤੇ, ਉਹ ਸਾਰੇ ਹੀ ਉਹ ਸੀ ਜਿਹੜੇ ਉਹਦੇ ਨਾਲ ਸੰਬੰਧਿਤ ਸੀ। ਸੋ ਮੈਨੂੰ ਇਹ ਲੱਗਦਾ ਹੈ ਵੀ ਇੱਥੇ ਵੀ ਕਿਤੇ ਨਾ ਕਿਤੇ ਉਹ ਕਨੈਕਸ਼ਨ ਹੋ ਸਕਦਾ ਹੈ। ਪਰ ਅਸੀਂ ਅਮਰੀਕਨ ਇਨਵੈਸਟੀਗੇਸ਼ਨ 'ਚ ਪ੍ਰੋਪਰ ਫੇਥ ਰੱਖਦੇ ਹਾਂ, ਸਿਵਲ ਸੁਸਾਇਟੀ 'ਚ ਰੱਖਦੇ ਹਾਂ, ਜੁਡੀਸ਼ਰੀ 'ਚ ਰੱਖਦੇ ਹਾਂ। ਔਰ ਟੈਂਪਰੇਰਲੀ ਬੇਸ਼ੱਕ ਜਿਹੜਾ ਕੁਝ ਉਥਲ ਪੁਥਲ ਹੋ ਰਹੀ ਹੈ, ਪਰ ਇਸ ਮੁਲਕ 'ਚ ਜਾਰਜ ਵਾਸ਼ਿੰਗਟਨ ਤੋਂ ਲੈ ਕੇ ਹੁਣ ਤੱਕ 200-250 ਸਾਲ 'ਚ ਬਹੁਤ ਫਰਮ ਫੁਟਿੰਗ ਦੇ ਉੱਤੇ ਸੁਸਾਇਟੀ ਹੈ। ਤੇ ਇਹ ਜਿਹੜਾ ਹੈ ਦਿਸ ਸ਼ੈਲ ਆਲਸੋ ਪਾਸ। ਜੀ ਜੀ ਬਿਲਕੁਲ ਬੀਤ ਜਾਏਗਾ। ਜੀ ਜੀ ਇਨਸ਼ਾਅੱਲਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਬਹੁਤ ਸਾਰੀ ਜਾਣਕਾਰੀ ਦਿੱਤੀ ਅੱਜ ਦੇ ਦਿਨ। ਤੇ ਇੱਥੇ ਲੈਣਾ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇੱਥੇ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।